ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਸਾਰੀ ਸੰਗਤ ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਬੁੱਧ ਤੇ ਵੀਰਵਾਰ 2 ਦਿਨ ਦਾ ਸਮਾਂ ਹੁੰਦਾ ਹੈ, ਜਦੋਂ 3 ਤੋਂ 4 ਅਸੀਂ ਸਾਰੇ ਪਰਿਵਾਰਕ ਮੈਂਬਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਤਰਿਤ ਹੁੰਦੇ ਹਾਂ। ਇਹ 2 ਦਿਨ ਪੱਕੇ ਨੇ ਔਰ ਜਿਹੜੇ ਪਰਿਵਾਰਕ ਮੈਂਬਰ ਪਹੁੰਚ ਸਕਦੇ ਹੋਇਆ ਕਰੋ, ਜ਼ਰੂਰ ਪਹੁੰਚਿਆ ਕਰੋ, ਮੇਰੀ ਬੇਨਤੀ ਹੈ। ਅੱਜ ਵੀ ਦੂਰੋਂ ਨੇੜਿਓਂ ਚੱਲ ਕੇ ਬਾਪੂ ਜੀ ਦੀ ਗੋਦ ਵਿੱਚ ਬੈਠੇ ਹੋ ਔਰ ਬੇਅੰਤ ਸੰਗਤਾਂ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਆਪੋ ਆਪਣੇ ਘਰਾਂ 'ਚ ਜੁੜੀਆਂ ਨੇ। ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਜੀ ਆਇਆਂ ਆਖਦਾ ਤੇ ਆਓ ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਸਾਰੀ ਸੰਗਤ ਪਿਆਰ ਨਾਲ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਪੁਰਾਣੀਆਂ ਗੱਲਾਂ ਫੜ ਕੇ ਰੱਖਣ ਨਾਲ ਰਿਸ਼ਤਿਆਂ ਦੇ ਵਿੱਚ ਗੰਢਾਂ ਪੈ ਜਾਂਦੀਆਂ ਨੇ। ਇਹ ਮੈਂ ਜਿੰਨੀਆਂ ਵੀ ਗੱਲਾਂ ਕਰਦਾ ਸਾਰਿਆਂ ਨੂੰ ਪਤਾ ਹੈ, ਮੈਂ ਘਰੇਲੂ ਲੈਵਲ ਦੀਆਂ ਗੱਲਾਂ ਕਰਦਾ। ਪੁਰਾਣੀਆਂ ਗੱਲਾਂ ਫੜ ਕੇ ਰੱਖਣ ਦੇ ਨਾਲ ਰਿਸ਼ਤਿਆਂ ਦੇ ਵਿੱਚ ਗੰਢਾਂ ਪੈ ਜਾਂਦੀਆਂ ਨੇ। ਅਸੀਂ ਦੂਸਰੇ ਪਰਿਵਾਰਕ ਮੈਂਬਰਾਂ ਦੇ ਨਾਲ ਜਿਹੜੀਆਂ ਗੱਲਾਂ ਹੋਈਆਂ ਨੇ, ਗੰਢਾਂ ਪਈਆਂ ਨੇ, ਉਹਨਾਂ ਨੂੰ ਸੁਲਝਾਉਣਾ ਚਾਹੁੰਦੇ ਆ, ਪਰ ਜਦੋਂ ਸੁਲਝਾਉਣ ਬੈਠਦੇ ਆ ਫਿਰ ਪੁਰਾਣੀ ਤੋਂ ਪੁਰਾਣੀ ਗੱਲ ਯਾਦ ਆ ਜਾਂਦੀ ਹੈ। ਜਦੋਂ ਸੁਲਝਾਉਣ ਵਾਸਤੇ ਬਹਿਨੇ ਆ ਨਾ, ਫਿਰ ਕੋਈ ਨਾ ਕੋਈ ਪੁਰਾਣੀ ਗੱਲ ਚੇਤੇ ਆ ਜਾਂਦੀ ਹੈ ਤੇ ਹੁੰਦਾ ਕੀ ਹੈ, ਗੰਢਾਂ ਖੋਲਣ ਦੀ ਬਜਾਏ ਹੋਰ ਪੈਣੀਆਂ ਸ਼ੁਰੂ ਹੋ ਜਾਂਦੀਆਂ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਤੇ ਇਹ ਮੇਰੀ ਬੇਨਤੀ ਹੈ, ਅਸੀਂ ਬੱਚੇ ਜਿੰਨੇ ਨੇ ਇਹਨਾਂ ਨੂੰ ਪਤਾ ਹੈ, ਜਾਂ ਜਿਹੜੇ ਨੌਜਵਾਨ ਵੀ, ਕਈ ਲੜਕੀਆਂ ਵੀ ਗੁੱਡੀ ਡਾਉਂਦੀਆਂ ਨੇ। ਹੁਣ ਜਿਹੜੇ ਗੁੱਡੀ ਡਾਉਂਦੇ ਆ ਨਾ, ਜਿੱਥੇ ਗੰਢ ਖੋਲਣਾ ਨਾ ਪਾਵੇ ਬੰਦਾ ਯਤਨ ਕਰਦਾ ਹੈ ਗੰਢ ਖੋਲਣ ਦਾ, ਡੋਰ ਵਿੱਚੋਂ ਗੰਢ ਖੋਲਣਾ ਪਾਵੇ ਤੇ ਬੰਦਾ ਕਰਦਾ ਕੀ ਹੈ, ਤੋੜ ਦਿੰਦਾ, ਉੱਥੇ ਤੋੜ ਦਿੰਦਾ। ਹੁਣ ਕਰਨਾ ਕੀ ਚਾਹੀਦਾ ਹੈ, ਮੰਨ ਲਓ ਜਿਹੜੇ ਪਰਿਵਾਰਕ ਮੈਂਬਰ ਦੇ ਨਾਲ ਤੂੰ ਬੈਠਾ ਗੱਲ ਨੂੰ ਸੁਲਝਾਉਣ ਵਾਸਤੇ ਪੁਰਾਣੀ ਤੋਂ ਪੁਰਾਣੀ ਗੱਲ ਹੋਰ ਨਿਕਲੀ ਆ ਰਹੀ ਹੈ, ਗੰਢਾਂ ਖੁੱਲਣ ਦੀ ਜਗ੍ਹਾ ਦੇ ਉੱਤੇ ਹੋਰ ਪੈਣ ਲੱਗ ਪਈਆਂ ਨੇ, ਤੇ ਜੇ ਗੰਢਾਂ ਹੁਣ ਖੁੱਲ ਨਹੀਂ ਨਾ ਰਹੀਆਂ ਤੇ ਉਹਨਾਂ ਨੂੰ ਤੋੜ ਦੇ। ਤੋੜਨ ਤੋਂ ਭਾਵ ਪਤਾ ਕੀ ਹੈ, ਪੁਰਾਣੀਆਂ ਗੱਲਾਂ ਨੂੰ ਆਪਣੇ ਦਿਲ ਵਿੱਚੋਂ ਮਿਟਾ ਦੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਜੇ ਰਿਸ਼ਤੇ ਨੂੰ ਬਰਕਰਾਰ ਰੱਖਣਾ ਹੈ ਨਾ, ਪੁਰਾਣੀਆਂ ਗੱਲਾਂ ਨੂੰ ਆਪਣੇ ਦਿਲ ਵਿੱਚੋਂ ਮਿਟਾ ਤੇ ਪਿਆਰ ਦੇ ਨਾਲ ਫਿਰ ਇੱਕ ਨਵੀਂ ਸ਼ੁਰੂਆਤ ਕਰ। ਤੇ ਜੇ ਇਦਾਂ ਨਹੀਂ ਨਾ ਕਰੇਗਾ, ਉਹ ਫਿਰ ਗੰਢਾਂ ਉਲਝਦੀਆਂ ਜਾਣਗੀਆਂ, ਉਲਝਦੀਆਂ ਜਾਣਗੀਆਂ, ਫਿਰ ਰਿਸ਼ਤੇ ਦੇ ਵਿੱਚ ਕੜਵਾਹਟ ਆਏਗੀ, ਉਹ ਮਿਠਾਸ ਨਹੀਂ ਰਹੇਗੀ। ਇਹ ਮੇਰੀ ਬੇਨਤੀ, ਜੇ ਗੰਢਾਂ ਖੁੱਲ ਨਹੀਂ ਨਾ ਰਹੀਆਂ, ਉਹ ਗੰਢਾਂ ਨੂੰ ਤੋੜ ਦਿਓ। ਤੋੜਨ ਦਾ ਮਤਲਬ ਪੁਰਾਣੀਆਂ ਗੱਲਾਂ ਆਪਣੇ ਦਿਲ ਵਿੱਚੋਂ ਮਿਟਾ ਦਿਓ ਤੇ ਫਿਰ ਦੁਬਾਰਾ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਲਾਈਫ ਦੇ ਵਿੱਚ ਬੜੀ ਕੰਮ ਆਏਗੀ। ਆਲੇ ਦੁਆਲੇ ਦੇ ਲੋਕਾਂ ਨੂੰ ਬਦਲਣਾ ਸਾਡੇ ਹੱਥ ਵਿੱਚ ਭਾਵੇਂ ਨਾ ਹੋਵੇ। ਆਲੇ ਦੁਆਲੇ ਦੇ ਜਿੰਨੇ ਲੋਕ ਨੇ, ਹੁਣ ਸੰਸਾਰ ਵਿੱਚ ਅਸੀਂ ਕਈ ਚੀਜ਼ਾਂ ਵੇਖਦੇ ਹਾਂ, ਚਾਹੁੰਦਿਆਂ ਹੋਇਆਂ ਵੀ ਕਈ ਚੀਜ਼ਾਂ ਅਸੀਂ ਬਦਲ ਨਹੀਂ ਸਕਦੇ, ਚਾਹੁੰਦਿਆਂ ਹੋਇਆਂ ਵੀ। ਆਲੇ ਦੁਆਲੇ ਦੇ ਲੋਕਾਂ ਨੂੰ ਬਦਲਣਾ ਭਾਵੇਂ ਸਾਡੇ ਹੱਥ ਵਿੱਚ ਨਹੀਂ ਹੈ, ਪਰ ਪਿਆਰਿਓ, ਕਿਸ ਬੰਦੇ ਦੇ ਆਲੇ ਦੁਆਲੇ ਅਸੀਂ ਰਹਿਣਾ ਇਹ ਤੇ ਤੈਅ ਅਸੀਂ ਕਰਨਾ ਹੈ ਨਾ। ਆਲੇ ਦੁਆਲੇ ਦੇ ਲੋਕਾਂ ਨੂੰ ਬਦਲਣਾ ਸਾਡੇ ਹੱਥ ਵਿੱਚ ਨਹੀਂ, ਪਰ ਕਿਹਦੇ ਆਲੇ ਦੁਆਲੇ ਰਹਿਣਾ ਇਹ ਤੇ ਸਾਡੇ ਹੱਥ ਵਿੱਚ ਹੈ ਨਾ। ਮਹਾਰਾਜ ਕੋਲੋਂ ਪੁੱਛੋ, ਮਹਾਰਾਜ ਦੱਸੋ ਮੈਂ ਕਿਹਦੇ ਆਲੇ ਦੁਆਲੇ ਰਵਾਂ ਤੇ ਕਿਹਦੇ ਤੋਂ ਦੂਰ ਜਾਵਾਂ।
ਤੇ ਮਹਾਰਾਜ ਤੁਹਾਨੂੰ ਇਸ਼ਾਰਾ ਦੇਣਗੇ ਸਤ ਸੰਗੀਆਂ ਦੇ ਆਲੇ ਦੁਆਲੇ ਬਹਿ, ਨਾਮ ਜਪਣ ਵਾਲਿਆਂ ਦੇ ਆਲੇ ਦੁਆਲੇ ਬਹਿ, ਇਸ ਸੰਗਤ ਦੇ ਵਿੱਚ ਬਹਿ। ਤੇ ਜੇ ਦੂਰ ਭੱਜਣਾ ਹੀ ਨਾ ਤੇ ਆਪਣੇ ਅੰਦਰ ਇਹ ਚੀਜ਼ ਪੱਕੇ ਤੌਰ ਤੇ ਧਾਰਨ ਕਰ ਲੈ, ਸਾਖਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ। ਜੇ ਕੋਈ ਆ ਗਿਆ ਨਾ ਤੈਨੂੰ ਤੋੜਨ ਵਾਲਾ, ਜੇ ਆ ਗਿਆ ਜਿਨੇ ਤੇਰਾ ਸਮਾਂ 1-2 ਘੰਟੇ ਦਾ ਨਿੰਦਿਆ ਚੁਗਲੀ ਦੇ ਵਿੱਚ ਖਰਾਬ ਕਰਨਾ, ਕਹਿੰਦੇ ਇਹ ਤੇਰੇ ਹੱਥ ਵਿੱਚ ਏ, ਉਹਦੇ ਤੋਂ ਦੂਰ ਕਿਵੇਂ ਭੱਜਣਾ। ਕੋਈ ਬਹਾਨਾ ਹੀ ਲਾ ਦੇ, ਭਾਵੇਂ ਮੇਰੇ ਘਰ ਕੋਈ ਮਹਿਮਾਨ ਆ ਗਿਆ, ਮੈਂ ਉਹਦੇ ਨਾਲ ਜਾ ਕੇ ਗੱਲਾਂ ਬਾਤਾਂ ਕਰਨੀਆਂ, ਜਾਂ ਬੜੀ ਦੂਰੋਂ ਚੱਲ ਕੇ ਆਏ ਨੇ ਉਹਨਾਂ ਨੂੰ ਚਾਹ ਪਾਣੀ ਪਿਲਾਉਣਾ, ਕੋਈ ਬਹਾਨਾ ਲਾ ਦੇ, ਨਿਕਲ ਜਾ ਉੱਥੋਂ, ਨਿਕਲ ਜਾ। ਇਹ ਨਾ ਹੋਵੇ ਉਸ ਬੰਦੇ ਦੀ ਕਾਲਖ ਦਾ ਕੋਈ ਨਾ ਕੋਈ ਅਸਰ ਤੇਰੇ ਤੇ ਵੀ ਪੈ ਜਾਵੇ। ਇਹ ਮੇਰੀ ਬੇਨਤੀ ਹੈ, ਆਲੇ ਦੁਆਲੇ ਦੇ ਲੋਕਾਂ ਨੂੰ ਬਦਲਣਾ ਭਾਵੇਂ ਸਾਡੇ ਹੱਥ ਵਿੱਚ ਨਹੀਂ ਹੈ, ਪਰ ਅਸੀਂ ਕਿਹਦੇ ਆਲੇ ਦੁਆਲੇ ਬਹਿਣਾ ਇਹ ਤੇ ਅਸੀਂ ਫੈਸਲਾ ਕਰ ਸਕਦੇ ਹਾਂ ਨਾ, ਇਹ ਤੇ ਅਸੀਂ ਤੈਅ ਕਰਨਾ। ਇਸ ਕਰਕੇ ਹਮੇਸ਼ਾ ਮਹਾਂਪੁਰਖਾਂ ਦੀ ਕਮਾਈ ਵਾਲਿਆਂ ਦੀ ਸੰਗਤ ਦੇ ਵਿੱਚ ਬੈਠੋ, ਉਹਨਾਂ ਦੇ ਆਲੇ ਦੁਆਲੇ ਬੈਠੋ ਜਿਨ੍ਹਾਂ ਦੇ ਆਲੇ ਦੁਆਲੇ ਬਹਿਣ ਦਾ ਸਦਕਾ ਹੋਵੇ ਕਿ ਇੱਕ ਵਾਰੀ ਵਾਹਿਗੁਰੂ ਕਹੀਏ ਤੇ 1000 ਵਾਰੀ ਹੋਰ ਕਹਿਣ ਨੂੰ ਦਿਲ ਕਰੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ, ਜਦੋਂ ਅਸੀਂ ਨਾਮ ਜਪਣ ਵਾਲਿਆਂ ਦੇ ਆਲੇ ਦੁਆਲੇ ਬੈਠਾਂਗੇ ਜਾਂ ਆਹ ਸੰਗਤ ਦੇ ਆਲੇ ਦੁਆਲੇ ਸੰਗਤ ਵਿੱਚ ਬੈਠਾਂਗੇ, ਇਹਦੇ ਨਾਲ ਹੋਏਗਾ ਕਿ ਸਾਡੇ ਸੰਬੰਧ ਮਜ਼ਬੂਤ ਹੋਣਗੇ ਆਪਣੇ ਗੁਰੂ ਪਰਮੇਸ਼ਰ ਨਾਲ, ਗੁਰੂ ਰਾਮਦਾਸ ਜੀ ਨਾਲ, ਬਾਬਾ ਦੀਪ ਸਿੰਘ ਜੀ ਦੇ ਨਾਲ ਸਾਡੇ ਸੰਬੰਧ ਮਜ਼ਬੂਤ ਹੋਣਗੇ। ਤੇ ਇਹ ਮੇਰੀ ਬੇਨਤੀ ਏ, ਸੰਬੰਧ ਜੇ ਸਾਡੇ ਗੁਰ ਪਰਮੇਸ਼ਰ ਸਾਈਂ ਦੇ ਨਾਲ ਚੰਗੇ ਨੇ ਨਾ ਤੇ ਤੁਹਾਨੂੰ ਕਿਸੇ ਦੀ ਲੋੜ ਨਹੀਂ ਪੈਣੀ। ਫਿਰ ਸੁਣ ਲਓ, ਜੇ ਸੰਬੰਧ ਸਾਡੇ ਬਣ ਗਏ ਆ ਨਾ ਚੰਗੇ ਗੁਰੂ ਰਾਮਦਾਸ ਜੀ ਨਾਲ, ਬਾਬਾ ਦੀਪ ਸਿੰਘ ਜੀ ਨਾਲ, ਕਮਾਈ ਵਾਲਿਆਂ ਨਾਲ, ਤੇ ਫਿਰ ਸਾਨੂੰ ਕਿਸੇ ਦੀ ਜ਼ਰੂਰਤ ਨਹੀਂ ਪੈਣੀ। ਹਾਂ, ਅਸੀਂ ਸਗੋਂ ਸਾਰਿਆਂ ਦੀ ਜ਼ਰੂਰਤ ਬਣ ਜਾਾਂਗੇ, ਸਾਰਿਆਂ ਦੀ ਜ਼ਰੂਰਤ। ਹਰ ਕੋਈ ਸਾਨੂੰ ਫਿਰ ਮਿਲਣਾ ਚਾਹੇਗਾ, ਹਰ ਕੋਈ ਸਾਡੇ ਕੋਲ ਆਉਣਾ ਚਾਹੇਗਾ, ਹਰ ਕੋਈ ਕਹੇਗਾ ਭਈ ਇਹਦੇ ਪਰਮੇਸ਼ਰ ਨਾਲ ਸੰਬੰਧ ਬੜੇ ਚੰਗੇ ਨੇ, ਇਹਦੇ ਕੋਲ ਜਦੋਂ ਮੈਂ ਜਾ ਕੇ ਕੋਈ ਗੱਲ ਕਰਦਾ ਵਾਂ ਨਾ ਤੇ ਮਨ ਨੂੰ ਬੜੀ ਠੰਡਕ ਮਿਲਦੀ, ਇੱਕ ਸਕੂਨ ਮਿਲਦਾ, ਸਕੂਨ। ਤੁਹਾਨੂੰ ਕਿਸੇ ਦੀ ਲੋੜ ਨਹੀਂ ਪਏਗੀ, ਹਾਂ ਬਾਕੀਆਂ ਨੂੰ ਤੁਹਾਡੀ ਜ਼ਰੂਰਤ ਜ਼ਰੂਰ ਮਹਿਸੂਸ ਹੋਣੀ ਸ਼ੁਰੂ ਹੋ ਜਾਏਗੀ, ਪਰ ਇਹ ਹੋਏਗਾ ਉਦੋਂ ਜਦੋਂ ਅਸੀਂ ਆਪਣੇ ਸੰਬੰਧ ਗੁਰੂ ਰਾਮਦਾਸ ਜੀ ਦੇ ਨਾਲ ਮਜ਼ਬੂਤ ਕਰਾਂਗੇ, ਬਾਬਾ ਦੀਪ ਸਿੰਘ ਜੀ ਨਾਲ ਆਪਣੇ ਸੰਬੰਧ ਮਜ਼ਬੂਤ ਕਰਾਂਗੇ। ਤੇ ਇਹ ਸੰਬੰਧ ਮਜ਼ਬੂਤ ਹੋਣੇ ਨੇ ਅੰਮ੍ਰਿਤ ਵੇਲੇ ਨਾਲ, ਬਾਣੀ ਨਾਲ, ਸਿਮਰਨ ਨਾਲ, ਸੰਗਤ ਕਰਨ ਦੇ ਨਾਲ। ਇਹ ਸੰਬੰਧ ਮਜ਼ਬੂਤ ਕਰੋ। ਤੇ ਕੁਦਰਤੀ ਮੈਨੂੰ ਚੇਤਾ ਆ ਗਿਆ, ਵਿੱਚੇ ਹੀ ਮੈਂ ਬੋਲਣਾ ਬਾਅਦ ਚੋਂ ਸੀ, ਸੰਬੰਧ ਮਜ਼ਬੂਤ ਕਰਨ ਦਾ ਜੋ ਸਮਾਂ ਫਿਰ ਆ ਰਿਹਾ ਹੈ, ਪਰਮੇਸ਼ਰ ਦੇ ਨਾਲ ਸੰਬੰਧ ਮਜ਼ਬੂਤ ਕਰਨ ਦਾ। 5, 6 ਤੇ 7 ਅਗਸਤ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ, ਤਿੰਨੇ ਦਿਨ ਅੰਮ੍ਰਿਤ ਵੇਲੇ ਦੇ ਸਮਾਗਮ ਇੱਥੇ ਰੱਖੇ ਨੇ। ਫਿਰ 4:45 ਤੋਂ 5:30 ਵਜੇ ਤੱਕ ਸਾਰੀ ਸੰਗਤ ਹੁਣ ਤੋਂ ਹੀ ਤਿਆਰੀਆਂ ਕਰ ਲਓ। 5, 6 ਤੇ 7 ਅਗਸਤ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ 4:45 ਤੋਂ 5:30 ਵਜੇ ਤੱਕ ਤਿੰਨੇ ਦਿਨ ਆਪਾਂ ਆਪਣੇ ਸੰਬੰਧ ਮਜ਼ਬੂਤ ਕਰਨ ਦਾ ਯਤਨ ਕਰਾਂਗੇ ਗੁਰੂ ਰਾਮਦਾਸ ਜੀ ਨਾਲ। ਜਿਹੜੇ ਸੰਬੰਧ ਨੇ ਨਾ ਉਹਨਾਂ ਵਿੱਚ ਹੋਰ ਰਸ ਭਰਨ ਦਾ ਯਤਨ ਕਰਾਂਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਜਦੋਂ ਉਹਨਾਂ ਨਾਲ ਸਾਡੇ ਸੰਬੰਧ ਮਜ਼ਬੂਤ ਹੋ ਗਏ, ਸਾਨੂੰ ਕਿਸੇ ਦੀ ਲੋੜ ਨਹੀਂ ਪੈਣੀ, ਪਰ ਸਾਰਿਆਂ ਨੂੰ ਸਾਡੀ ਲੋੜ ਜ਼ਰੂਰ ਪਏਗੀ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਆ, ਹੁਣ ਅੰਮ੍ਰਿਤ ਵੇਲੇ ਜਦੋਂ ਜੁੜਦੇ ਆ ਆਪਾਂ, ਜਾਂ ਉਦਾਂ ਨਿਤਨੇਮ ਕਰਦੇ ਆ, ਜਾਂ ਆ ਜਿਵੇਂ ਸੰਗਤ ਕਰਨਾ ਹੈ, ਜਾਂ 27 ਨੂੰ ਚੁਪਹਿਰੇ ਤੇ ਆਉਂਦੇ ਆ, ਪਰਮੇਸ਼ਰ ਸਾਈਂ ਇੱਕ ਗੱਲ ਕਹਿੰਦੇ ਨੇ ਸਾਨੂੰ, ਪਤਾ ਕਿਹੜੀ? ਪਰਮੇਸ਼ਰ ਸਾਈਂ ਕਹਿੰਦੇ ਤੇਰਾ ਕੰਮ ਹੈ ਬਸ ਮੈਨੂੰ ਯਾਦ ਕਰਨਾ। ਜਿਹੜੀਆਂ ਤੇ ਪਿਆਰ ਵਾਲੀਆਂ ਸੰਗਤਾਂ ਨੇ ਉਹਨਾਂ ਨੂੰ ਇਦਾਂ ਅੱਛਾ ਲੱਗਦਾ, ਅੱਛਾ ਅੰਮ੍ਰਿਤ ਵੇਲੇ ਦਾ ਫਿਰ ਸਮਾਂ ਆ ਗਿਆ, ਉਹਨਾਂ ਦੇ ਅੰਦਰ ਇੱਕ ਖੇੜਾ ਉੱਠਦਾ, ਖੇੜਾ। ਅੱਛਾ ਫਿਰ ਚੁਪਹਿਰਾ ਆਇਆ, ਫਿਰ 26 ਦਾ ਦੀਵਾਨ ਆ ਗਿਆ, ਫਿਰ ਫਲਾਣਾ ਸਮਾਗਮ ਆ ਗਿਆ, ਫਿਰ 20 ਤਰੀਕ ਦਾ ਕੌਲਸਰ ਸਾਹਿਬ ਆ ਗਿਆ, 13 ਅਗਸਤ ਦੀ ਰੈਣ ਸਬਾਈ ਆ ਗਈ। ਜਿਹੜੇ ਤੇ
जुड़े हुए ने ना उन्होंने आ चीज़ां चंगियां लगदियां, पर कई जेडे थोड़े थल्ले दी अवस्था कहते रोज ही आ काम कहते वाहिगुरू जी रोज ही आ काम। ओ प्यारिओ ये मेरी बेनती है, किरत कमाई करन दे नाल ए रोज रोज काम जरूर करो नाल। किरत कमाई करदियां करदियां आ भी काम रोज रोज नाल जरूर करने ने। पता क्यों? क्योंकि हुण दुकानां ते रोज ही जाने आ, रोटी 3 वेले ते रोज ही खाने हैं जी, रोज ही खाने हैं ना। बच्चे भी रोज स्कूल जाते हैं, असी कारोबार भी रोज ही करते हैं। ते परमेश्वर साईं भी कहते सारा कुछ करदियां तू मैनू रोज याद कर। रोज परमेश्वर साईं की आवाज आएगी, पता की कहते तेरा काम है मैनू याद करना, ते मेरा काम है तेरे सारे कम्मां नू करना। तेरा काम है मैनू याद करना, ते मेरा काम है तेरे सारे कम्मां नू निपरे चाड़ना, तेरे सारे कम्मां नू करना। और कदी नोट करना जेड़े ओदे चरनां नाल जुड़े हुए ने ना, उन्हां दा कदी भी कोई कम रुकदा नहीं। किवें ना किवें बिद बना के सतगुरु जेड़ा काम जायज होवे उस सिरे ला ही देंदे ने। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल सारे आखो ने जी धन बाबा देव सिंह जी। ये मेरी बेनती परमेश्वर साईं नू याद करो, ये ते शुकराना करो, शुकराना कि महाराज बिदां बनाई जांदे ने अपनी गोद विच बैठण दियां। उन्हां तो चंगे रखिया ना जेड़े हस्पतालां 'च रुल रहे ने 4-4 महीनिਆਂ ਤੋਂ, उन्हां तो ते वधिया ने है जी। ਜਿਹੜੇ ਸੰਗਤ ਵਿੱਚ ਬਹਿਣਾ ਚਾਹੁੰਦੇ ਨੇ ਪਰ ਲੱਕ ਦੇ ਵਿੱਚ ਇਹੋ ਜੀ ਪ੍ਰੋਬਲਮ ਬਹਿ ਹੀ ਨਹੀਂ ਪਾਉਂਦੇ, ਉਹਨਾਂ ਤੋਂ ਤੇ ਵਧੀਆ ਰੱਖਿਆ ਨੇ। ਜੇ ਮਹਾਰਾਜ ਉਦਾਂ ਸਾਨੂੰ ਕਰ ਦੇਣਾ ਸੀ ਤੇ ਤਰਸਾਂਗੇ ਆ ਘੜੀਆਂ ਲਈ, ਫਿਰ ਤੜਫਾਂਗੇ। ਫਿਰ ਇਹ ਤੇ ਸ਼ੁਕਰ ਹੈ, ਸ਼ੁਕਰ ਬਾਪੂ ਜੀ ਕਿਰਪਾ ਕਰ ਰਹੇ। ਸ਼ਿਕਾਇਤ ਛੱਡੋ, ਇਹ ਅਗਲੀ ਗੱਲ ਹੈ ਬੜੀ ਪਿਆਰੀ। ਸ਼ਿਕਾਇਤ ਛੱਡੋ, ਗੁਰ ਪਰਮੇਸ਼ਰ ਗੁਰੂ ਰਾਮਦਾਸ ਜੀ ਦਾ ਸ਼ੁਕਰੀਆ ਅਦਾ ਕਰੋ। शिकायत छड्डो, गुर परमेश्वर साईं गुरु रामदास जी दा, बाबा दीप सिंह जी दा शुकराना करो। तुहाडे कोल जिन्ना है पता नहीं प्यारिओ, दुनिया विच बड़े ने जिन्ना कोल इन्ना भी नहीं है। आखो वाहिगुरू जी, तुहाडे कोल जिन्ना है ना बड़े ने, बड़े ने बेअंत ने दुनिया विच इहो जे जिन्ना दे कोल इन्ना भी नहीं है। हर वेले ओदा शुकराना कर, शिकायतां ना कर, ओनू ताने मेणे ना दे। आखो धन गुरु रामदास जी, धन गुरु रामदास जी। प्यार नाल आखो धन बाबा देव सिंह जी। आप सबरो परिवार सवारो, समाज आपे ही सवर जाएगा। प्यार नाल एक बारी फतेह बुलाओ जी। वाहिगुरू जी का खालसा, वाहिगुरू जी की फतेह। मैं शब्द पढ़ा उस तो पहले एक गल मैं तुहाडे नाल होर सांझी करनी, सतगुरु सेवा लै। आखो धन गुरु रामदास जी, धन गुरु रामदास जी। ये साडी तकरीबन हरेक बंदे दी ये सिचुएशन कह लो, अंदरली जो अवस्था कह लो, ਜਿਹੜੇ नहीं जुड़े हुए, ਜਾਂ ਇਉਂ ਕਹਿ ਲੋ ਸਾਡਾ ਸਾਰਿਆਂ ਦਾ ਹਾਲ ਇਦਾਂ ਦਾ ਹੀ ਹੈ। ਪਤਾ ਕਿਦਾਂ ਦਾ? ਜਿਹੜੀ ਗੱਲ ਮੈਂ ਕਰਨ ਲੱਗਾ, ਜਦੋਂ ਬਚਪਨ ਸੀ, ਜਵਾਨੀ ਇੱਕ ਸੁਪਨਾ ਸੀ ਸਾਡੇ ਲਈ। ਸੁਣਿਓ, ਜਦੋਂ ਬਚਪਨ ਸੀ ਉਦੋਂ ਜਵਾਨੀ ਇੱਕ ਸੁਪਨਾ ਸੀ, ਤੇ ਜਦੋਂ ਜਵਾਨ ਹੋਏ ਬਚਪਨ ਇੱਕ ਜਮਾਨਾ ਲੱਗਦਾ ਹੈ। ਆਮ ਤੌਰ ਤੇ ਮੇਰੀ ਉਮਰ ਦੇ ਜਿਹੜੇ 40-42 ਸਾਲ ਦੇ ਕਰੀਬ ਪਹੁੰਚ ਗਏ ਨੇ, ਹੋਰ ਵੱਡੇ ਨੇ ਜਿਹੜੇ, यार बचपन का समा वधिया हुंदा सी, कोई टेंशन ही नहीं, आम तौर पर गल्लां करदे हैं। सुनियो ध्यान नाल, कहंदे जदों बचपन सी जवानी एक सुपना सी, जदों जवान होए ते बचपन एक जमाना बन गया। जदों घर विच रहिंदे सां ते आजादी चंगी लगदी सी। छोटे होंदे घर विच रहिंदे सन, बच्चा आजाद होना चाहता, मैं घुमा, मैं फिरा, मैं इधर जावां उधर जावां। जदों घर च रहिंदे सां आजादी चंगी लगदी सी,
ਅੱਜ ਆਜ਼ਾਦੀ ਏ ਫਿਰ ਵੀ ਘਰ ਜਾਣ ਦੀ ਜਲਦੀ ਹੁੰਦੀ ਹੈ। ਆਖੋ ਵਾਹਿਗੁਰੂ ਜੀ। ਅੱਜ ਆਜ਼ਾਦੀ ਏ ਫਿਰ ਵੀ ਘਰ ਜਾਣ ਦੀ ਜਲਦੀ ਏ। ਸੁਣਿਓ ਧਿਆਨ ਨਾਲ। ਕਦੀ ਹੋਟਲ ਵਿੱਚ ਜਾਣਾ, ਪੀਜ਼ਾ 버ਗਰ ਖਾਣਾ ਪਸੰਦ ਸੀ। ਕਦੀ ਹੋਟਲ ਵਿੱਚ ਜਾਣਾ, ਪੀਜ਼ਾ 버ਗਰ ਖਾਣਾ ਪਸੰਦ ਸੀ। ਅੱਜ ਘਰ ਦੇ ਵਿੱਚ ਆਉਣਾ ਤੇ ਮਾਂ ਦੇ ਹੱਥ ਦਾ ਖਾਣਾ ਖਾਣਾ ਪਸੰਦ ਹੈ। ਇੱਕ ਵੇਲਾ ਉਹ ਹੁੰਦਾ ਹੈ ਬਾਹਰਲੀਆਂ ਚੀਜ਼ਾਂ ਖਾਵਾਂ, ਪਰ ਇੱਕ ਵੇਲਾ ਇਹੋ ਜਿਹਾ ਆ ਜਾਂਦਾ ਮਾਂ ਦੇ ਹੱਥਾਂ ਦੀਆਂ ਰੋਟੀਆਂ ਚੇਤੇ ਆਉਣ ਲੱਗ ਪੈਂਦੀਆਂ। ਪਰ ਜੋ ਮਾਂ ਸੇਵਾ ਕਰਦੀ ਸੀ, ਜੋ ਮਾਂ ਮੈਨੂੰ ਲਾੜ ਨਾਲ ਚੀਜ਼ਾਂ ਦਿੰਦੀ ਸੀ, ਬਾਹਰਲੇ ਖਾਣਿਆਂ ਵਿੱਚੋਂ ਰਸ ਨਹੀਂ। ਸੁਣਿਓ ਧਿਆਨ ਨਾਲ। ਕਦੀ ਹੋਟਲ 'ਚ ਜਾਣਾ, ਪੀਜ਼ਾ 버ਗਰ ਖਾਣਾ ਪਸੰਦ ਸੀ। ਅੱਜ ਘਰ ਆਉਣਾ ਤੇ ਮਾਂ ਦੇ ਹੱਥ ਦਾ ਖਾਣਾ ਖਾਣਾ ਪਸੰਦ ਏ। ਸਕੂਲ ਦੇ ਵਿੱਚ ਜਿਨ੍ਹਾਂ ਨਾਲ ਲੜਦੇ ਸਾਂ, ਬੱਚਿਆਂ ਨਾਲ ਜਿਨ੍ਹਾਂ ਨਾਲ ਲੜਦੇ ਸਾਂ, ਦੋਸਤਾਂ ਨਾਲ ਲੜਦੇ ਸਾਂ, ਬੱਚੀਆਂ ਸਹੇਲੀਆਂ ਨਾਲ ਲੜਦੀਆਂ ਸੀ। ਕਹਿੰਦੇ ਸਕੂਲ ਵਿੱਚ ਜਿਨ੍ਹਾਂ ਦੇ ਨਾਲ ਲੜਦੇ ਸਾਂ, ਅੱਜ ਉਹਨਾਂ ਨੂੰ ਹੀ ਇੰਟਰਨੈਟ ਦੇ ਉੱਤੇ ਲੱਭ ਰਹੇ ਆ। ਸੁਣਿਓ ਧਿਆਨ ਨਾਲ। ਬਚਪਨ ਦੇ ਵਿੱਚ ਜਾਇਓ, ਆਹ ਚੀਜ਼ਾਂ ਆਮ ਬੀਤਦੀਆਂ ਨੇ ਸਾਡੇ ਨਾਲ। ਸਕੂਲ ਵਿੱਚ ਜਿਨ੍ਹਾਂ ਦੇ ਨਾਲ ਲੜਦੇ ਸਾਂ, ਅੱਜ ਉਹਨਾਂ ਨੂੰ ਹੀ ਇੰਟਰਨੈਟ ਦੇ ਉੱਤੇ ਲੱਭਦੇ ਆ। ਖੁਸ਼ੀ ਕਿਸ ਵਿੱਚ ਹੁੰਦੀ ਏ ਪਤਾ ਹੋਣ ਲੱਗਿਆ। ਬਚਪਨ ਕੀ ਇਹਦਾ ਅਹਿਸਾਸ ਹੁਣ ਹੋਇਆ। ਬਚਪਨ ਕੀ ਸੀ ਇਹਦਾ ਅਹਿਸਾਸ ਹੁਣ ਹੋਇਆ। ਕਾਸ਼ ਬਦਲ ਸਕਦੇ ਅਸੀਂ ਜ਼ਿੰਦਗੀ ਦੇ ਕੁਝ ਸਾਲ, ਕਾਸ਼ ਜੀ ਸਕਦੇ ਜ਼ਿੰਦਗੀ ਫਿਰ ਇੱਕ ਵਾਰ। ਪਰ ਇਹ ਸਮਾਂ ਤੇ ਲੰਘ ਚੁੱਕਿਆ, ਹੱਥ ਆਉਣਾ ਨਹੀਂ। ਪਰ ਮੈਂ ਜਿਵੇਂ ਕੱਲ ਵੀ ਕਿਹਾ ਸੀ, ਤੁਹਾਨੂੰ ਯਾਦ ਹੋਏਗਾ, ਜਿਹੜਾ ਸਮਾਂ ਹੱਥ ਵਿੱਚ ਹੈ ਉਸ ਸਮੇਂ ਨੂੰ ਖੁੱਲ ਕੇ ਜੀਵੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਸੁਣਿਓ ਧਿਆਨ ਨਾਲ। ਕਾਸ਼ ਬਦਲ ਸਕਦੇ ਅਸੀਂ ਜ਼ਿੰਦਗੀ ਦੇ ਕੁਝ ਸਾਲ, ਕਾਸ਼ ਜੀ ਸਕਦੇ ਅਸੀਂ ਜ਼ਿੰਦਗੀ ਫਿਰ ਇੱਕ ਵਾਰ। ਤੇ ਅੱਗੇ ਲਿਖਦਾ ਕਹਿੰਦਾ ਬਚਪਨ ਦੇ ਵਿੱਚ, ਆਓ ਜਰਾ ਚੱਲੀਏ। ਇੱਕ ਪੈਨ ਹੁੰਦਾ ਸੀ, ਚਾਰ ਉਹਦੇ ਰੰਗ, ਚਾਰ ਸਿੱਕੇ ਅੰਦਰ, ਚਾਰ ਰੰਗਾਂ ਦੇ। ਕਹਿੰਦਾ ਜਦੋਂ ਸਾਡੇ ਕੋਲ ਚਾਰ ਰੰਗਾਂ ਨਾਲ ਲਿਖਣ ਵਾਲਾ ਇੱਕ ਪੈਨ ਹੁੰਦਾ ਸੀ ਤੇ ਅਸੀਂ ਸਾਰੇ ਬਟਨਾਂ ਨੂੰ ਇੱਕ ਸਾਥ ਇੱਕੋ ਵਾਰ ਦਬਾਉਣ ਦੀ ਕੋਸ਼ਿਸ਼ ਕਰਦੇ ਸਾਂ। ਸਾਡੇ ਬੱਚਿਆਂ ਕੋਲ ਵੀ ਜੇ ਇਹੋ ਜਿਹਾ ਪੈਨ ਹੋਵੇ, ਉਹ ਚਾਰੇ ਬਟਨ ਕਈ ਵਾਰੀ ਨਾ ਅਸੀਂ ਵੀ ਆਪਣੇ ਬਚਪਨ 'ਚ ਇਦਾਂ ਕਰਦੇ ਨੇ, ਚਾਰੇ ਬਟਨਾਂ ਨੂੰ ਨਾ ਇੱਕੋ ਵਾਰੀ ਦਬਾਉਣ ਦੀ ਕੋਸ਼ਿਸ਼ ਕਰਦੇ ਹਾਂ। ਕਹਿੰਦੇ ਜਦੋਂ ਸਾਡੇ ਕੋਲ ਚਾਰ ਰੰਗਾਂ ਨਾਲ ਲਿਖਣ ਵਾਲਾ ਇੱਕ ਪੈਨ ਹੁੰਦਾ ਸੀ ਤੇ ਸਾਰੇ ਬਟਨਾਂ ਨੂੰ ਇੱਕੋ ਵਾਰ ਅਸੀਂ ਦਬਾਉਣ ਦੀ ਕੋਸ਼ਿਸ਼ ਕਰਦੇ ਸਾਂ। ਕਹਿੰਦੇ ਜਦੋਂ ਅਸੀਂ ਦਰਵਾਜ਼ੇ ਦੇ ਪਿੱਛੇ ਲੁਕਦੇ ਸਾਂ ਕਿ ਜੇ ਕੋਈ ਆਵੇ ਤੇ ਅਸੀਂ ਉਹਨੂੰ ਡਰਾ ਸਕੀਏ। ਬਚਪਨ ਦੀਆਂ ਗੱਲਾਂ ਹੋ ਰਹੀਆਂ, ਸੁਣਿਓ ਧਿਆਨ ਨਾਲ। ਕਹਿੰਦਾ ਜਦੋਂ ਅੱਖਾਂ ਬੰਦ ਕਰਕੇ ਸੌਣ ਦਾ ਨਾਟਕ ਕਰਦੇ ਸਾਂ ਤਾਂ ਕਿ ਸਾਨੂੰ ਕੋਈ ਬਿਸਤਰੇ ਤੋਂ ਗੋਦ ਦੇ ਵਿੱਚ ਉਠਾ ਸਕੇ। ਅੱਖਾਂ ਬੰਦ ਕਰਕੇ ਸੌਣ ਦਾ ਨਾਟਕ। ਹੁਣ ਸਾਡੇ ਘਰਾਂ 'ਚ ਜਿਹੜੇ ਬੱਚੇ ਨੇ ਨੋਟ ਕਰਨਾ ਇਦਾਂ ਹੀ ਕਰਦੇ ਨੇ, ਕਈ ਵਾਰੀ ਅੱਖਾਂ ਬੰਦ ਕਰ ਲੈਂਦੇ, ਜੀ ਮੈਂ ਸੌਂ ਗਿਆ, ਤੇ ਮਾਂ ਜਦੋਂ ਵੇਖਦੀ ਸੁੱਤਾ ਨਹੀਂ ਹੋਇਆ, ਫਟ ਗੋਦੀ 'ਚ ਚੱਕ ਲੈਂਦੀ ਹੈ। ਸਾਡੇ ਨਾਲ ਵੀ ਜੀ ਇਹੋ ਚੀਜ਼ਾਂ ਬੀਤੀਆਂ ਨੇ। ਕਹਿੰਦੇ ਜਦੋਂ ਅੱਖਾਂ ਬੰਦ ਕਰਕੇ ਸੌਣ ਦਾ ਨਾਟਕ ਕਰਦੇ ਸਾਂ ਤਾਂ ਕਿ ਸਾਨੂੰ ਕੋਈ ਗੋਦ ਦੇ ਵਿੱਚ ਉਠਾ ਸਕੇ ਤੇ ਬਿਸਤਰ ਤੱਕ ਪਹੁੰਚਾ ਸਕੇ। ਸੋਚਿਆ, ਅਸੀਂ ਸੋਚਦੇ ਸਾਂ, ਸੋਚਿਆ ਕਰਦੇ ਸੀ ਕਿ ਇਹ ਜਿਹੜਾ ਚੰਦਰਮਾ ਹੈ ਨਾ, ਸਾਡੀ ਸਾਈਕਲ ਦੇ ਪਿੱਛੇ ਪਿੱਛੇ ਕਿਉਂ ਚੱਲਦਾ। ਜਦੋਂ ਸਾਈਕਲ ਚਲਾਉਂਦੇ ਸਾਂ ਨਾ, ਕਈ ਵਾਰੀ ਚੰਦਰਮਾ ਵੱਲ ਵੇਖਦੇ ਸਾਂ, ਰਾਤ ਦੇ ਵੇਲੇ ਚੰਦਰਮਾ ਵੱਲ ਵੇਖਣਾ ਤੇ ਏਦਾਂ ਲੱਗਣਾ ਜਿਵੇਂ ਚੰਦਰਮਾ ਨਾ ਸਾਡੀ ਸਾਈਕਲ ਦੇ ਮਗਰ ਮਗਰ ਚੱਲ ਰਿਹਾ। ਕਹਿੰਦੇ ਸੋਚਿਆ ਕਰਦੇ ਸੀ ਕਿ ਇਹ ਚੰਦਰਮਾ ਸਾਡੀ ਸਾਈਕਲ ਦੇ ਪਿੱਛੇ ਪਿੱਛੇ ਕਿਉਂ ਚੱਲਦਾ ਹੈ। ਔਨ ਆਫ ਵਾਲੇ ਸੁੱਚ ਨੂੰ ਵਿੱਚ ਕਹਿੰਦੇ ਅਟਕਾਉਣ ਦੀ ਕੋਸ਼ਿਸ਼ ਕਰਦੇ ਸਾਂ। ਆ ਜਿਹੜੇ ਬਟਨ ਨੇ ਨਾ ਲਾਈਟਾਂ ਦੇ, ਕਦੀ ਨੋਟ ਕਰਨਾ, ਛੋਟੇ ਹੁੰਦਿਆਂ ਅਸੀਂ ਵੀ ਕਰਦੇ ਨੇ, ਬੱਚੇ ਵੀ ਇਦਾਂ ਹੀ ਕਰਦੇ। ਇਹ ਜਿਹੜਾ ਔਨ ਆਫ ਵਾਲਾ ਬਟਨ ਹੈ ਨਾ, ਇਹਨੂੰ ਵਿੱਚ ਹੀ ਅਟਕਾ ਕੇ ਬੜਾ
ਮਜ਼ਾ ਜਿਹਾ ਆਉਂਦਾ, ਸਕੂਨ ਜਿਹਾ ਮਿਲਦਾ, ਵਧੀਆ ਲੱਗਦਾ। ਔਨ ਆਫ ਵਾਲੇ ਸਵਿਚ ਨੂੰ ਵਿੱਚ ਅਟਕਾਉਣ ਦੀ ਕੋਸ਼ਿਸ਼ ਕਰਦੇ ਸਾਂ। ਕਹਿੰਦੇ ਫਲਾਂ ਦੇ ਬੀਜ ਇਸ ਡਰ ਨਾਲ ਨਹੀਂ ਸੀ ਖਾਂਦੇ ਕਿ ਸਾਡੇ ਪੇਟ ਦੇ ਵਿੱਚ ਪੇੜ ਨਾ ਉਗ ਜਾਵੇ, ਰੁੱਖ ਨਾ ਬਣ ਜਾਵੇ। ਆਮ ਤੌਰ ਤੇ ਹੁਣ ਵੀ ਕਹਿੰਦੇ ਇਹ ਖਾਈ ਨਾ ਬੀਜ, ਤੇਰੇ ਢਿੱਡ ਵਿੱਚ ਦਰਖਤ ਲੱਗ ਜਾਣਾ ਹੈ ਜੀ। ਕਹਦੇ ਹੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਬਰਥਡੇ ਕਹਿੰਦੇ ਸਿਰਫ ਇਸ ਲਈ ਮਨਾਉਂਦੇ ਸਾਂ ਕਿ ਵਾਹ ਸਾਰੇ ਗਿਫਟ ਇਕੱਠੇ ਹੋ ਜਾਣ। ਬਰਥਡੇ ਮਨਾਉਣ ਦਾ ਮਨੋਰਥ ਬਸ ਇਹੋ ਹੀ ਹੁੰਦਾ ਸੀ ਕਿ ਵਾਹ ਸਾਰੇ ਗਿਫਟ ਇਕੱਠੇ ਹੋ ਜਾਣ। ਕਹਿੰਦੇ ਫ੍ਰਿਜ ਦੀ ਲਾਈਟ ਨੂੰ ਵੇਖਣ ਦੇ ਲਈ ਨਾ ਫ੍ਰਿਜ ਦੇ ਦਰਵਾਜ਼ੇ ਨੂੰ ਹੌਲੀ ਜੀ ਬੰਦ ਕਰਦੇ ਸਾਂ ਤੇ ਇਹ ਜਾਣਨ ਦੀ ਕੋਸ਼ਿਸ਼ ਕਰਦੇ ਸਾਂ ਕਿ ਇਹਦੀ ਲਾਈਟ ਕਦੋਂ ਬੰਦ ਹੁੰਦੀ ਹੈ। ਬਚਪਨ ਦੇ ਵਿੱਚ ਚਲੀ ਆਓ ਅੱਜ, ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਕਹਿੰਦੇ ਸੱਚ ਬਚਪਨ ਵਿੱਚ ਸੋਚਦੇ ਸਾਂ ਅਸੀਂ ਵੱਡੇ ਕਿਉਂ ਨਹੀਂ ਹੋ ਰਹੇ। ਬਚਪਨ ਵਿੱਚ ਅਸੀਂ ਸੋਚਦੇ ਸਾਂ ਕਿ ਅਸੀਂ ਵੱਡੇ ਕਿਉਂ ਨਹੀਂ ਹੋ ਰਹੇ, ਤੇ ਹੁਣ ਅਸੀਂ ਸੋਚਦੇ ਹਾਂ ਅਸੀਂ ਵੱਡੇ ਕਿਉਂ ਹੋ ਗਏ। ਬਚਪਨ ਵਿੱਚ ਸੋਚਦੇ ਸਾਂ ਕਿ ਅਸੀਂ ਵੱਡੇ ਕਿਉਂ ਨਹੀਂ ਹੋ ਰਹੇ, ਤੇ ਹੁਣ ਅਸੀਂ ਸੋਚਦੇ ਹਾਂ ਅਸੀਂ ਵੱਡੇ ਕਿਉਂ ਹੋ ਗਏ ਆ। ਇਹ ਮੇਰੀ ਬੇਨਤੀ ਹੈ। ਸਮੇਂ ਨੇ ਨਿਕਲ ਜਾਂਦੇ ਨੇ, ਬਚਪਨ ਨਿਕਲ ਗਿਆ, ਜਵਾਨੀ ਨਿਕਲ ਗਈ, ਬੁਢੇਪਾ ਆਇਆ, ਇਹ ਵੀ ਨਿਕਲ ਜਾਣਾ ਹੈ। ਪਰ ਜਿਹੜਾ ਵੀ ਸਮਾਂ ਨਾ, ਇਸ ਸਮੇਂ ਨੂੰ ਖੁੱਲ ਕੇ ਜੀਵੋ। ਮੈਂ ਕੱਲ ਵੀ ਕਿਹਾ ਸੀ, ਖੁੱਲ ਕੇ ਜੀਵੋ। ਬਚਪਨ ਹੈ, ਖੁੱਲ ਕੇ ਜੀਵੋ। ਹੱਸਣ ਦਾ ਦਿਲ ਕਰਦਾ ਨਾ, ਹੱਸਿਆ ਕਰੋ ਉੱਚੀ ਉੱਚੀ, ਕੋਈ ਨਹੀਂ। ਮੈਂ ਕਹਿੰਦਾ ਜੇ ਕਿਤੇ ਰੋਣ ਦਾ ਵੀ ਦਿਲ ਕਰਦਾ ਨਾ, ਖੁੱਲ ਕੇ ਰੋ ਲਿਆ ਕਰੋ। ਦਬੇ ਦਬੇ ਨਾ ਰਹੋ, ਬੁਝੇ ਬੁਝੇ ਨਾ ਰਹੋ। ਹਾਸਾ ਖੇਡਾ ਕਰਨ ਦਾ ਦਿਲ ਕਰਦਾ, ਕਰ ਲਓ, ਕੋਈ ਨਹੀਂ। ਪਿਆਰਿਓ ਜੇ ਕਿਤੇ ਘੁੰਮਣ ਦਾ ਦਿਲ ਕਰਦਾ ਨਾ, ਘੁੰਮ ਫਿਰ ਆਓ। ਕੰਮ ਸਾਰੇ ਕਰਿਓ, ਬਸ ਆਹ ਚੀਜ਼ ਦਾ ਧਿਆਨ ਰੱਖਣਾ ਗੁਰਮਤਿ ਦੇ ਦਾਇਰੇ ਦੇ ਵਿੱਚ ਹੋਣ, ਬਸ ਉਹ ਦਾਇਰੇ ਤੋਂ ਬਾਹਰ ਨਹੀਂ ਨਿਕਲਣਾ। ਆਹ ਚੀਜ਼ ਆਪਣੇ ਮਾਈਂਡ ਵਿੱਚ ਪੱਕੀ ਫਿੱਟ ਰੱਖਣੀ ਹੈ। ਹੱਸਣ ਦਾ ਦਿਲ ਕਰਦਾ, ਹੱਸੀ ਜਾਓ, ਹੱਸ ਲਓ, ਕੋਈ ਨਹੀਂ। 15-20 ਮਿੰਟ ਹੱਸਣਾ, ਹੱਸ ਲਓ, ਖੁੱਲ ਕੇ ਹੱਸੋ। ਮਹਾਰਾਜ ਨੇ ਸਾਨੂੰ ਸੜੂ ਸੜੂ ਕਰਨ ਵਾਲਾ ਸੁਭਾਅ ਥੋੜੀ ਦਿੱਤਾ ਕਿ ਹਰ ਵੇਲੇ ਤੇਰੇ ਮੱਥੇ ਦੇ ਉੱਤੇ ਬਸ ਤਿਉੜੀਆਂ ਦੀਆਂ ਪਈਆਂ ਹੋਣ। ਕਥਾ ਵੀ ਕਰਨ ਲੱਗੇ ਤਿਉੜੀਆਂ ਪਾ ਪਾ ਕੇ ਭਾਰੀਆਂ ਦੀਆਂ ਬਾਜਾਂ ਕਰਕੇ ਇਕੱਠਾ ਕਰੇ, ਇਦਾਂ ਥੋੜੀ ਹੈ। ਸਾਰੀ ਦੁਨੀਆ ਦਾ ਜਿਵੇਂ ਤੂੰ ਹੀ ਬੋਝ ਚੱਕਿਆ ਹੋਇਆ, ਤੇਰਾ ਮੱਥਾ ਇਹੋ ਜਿਹਾ ਨਾ ਹੋਵੇ, ਪਰ ਤੇਰਾ ਚਿਹਰਾ ਇਹੋ ਜਿਹਾ ਹੋਵੇ ਹੱਸੂ ਹੱਸੂ ਕਰਦਾ। ਜੇ ਕੋਈ ਵੇਖ ਵੀ ਲਵੇ ਨਾ ਦੁਖਿਆਰਾ ਵੀ ਤੇਰੇ ਚਿਹਰੇ ਵੱਲ, ਉਹਨੂੰ ਵੀ ਆਪਣੇ ਦੁੱਖ ਭੁੱਲ ਜਾਣ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ ਹੈ, ਜਿਹੜਾ ਵੀ ਸਮਾਂ ਹੈ ਨਾ ਉਹਨੂੰ ਖੁੱਲ ਕੇ ਜੀਵੋ, ਖੁੱਲ ਕੇ। ਕੀਰਤਨ ਸੁਣਨ ਬੈਠੇ ਹੋ ਨਾ, ਇਸ ਸਮੇਂ ਦਾ ਆਨੰਦ ਲਓ ਤੇ ਇਦਾਂ ਜੀਵੋ। ਪਤਾ ਨਹੀਂ ਇਹ ਦੁਬਾਰਾ ਮੈਨੂੰ ਕੀਰਤਨ ਸੁਣਨ ਦਾ ਸੁਭਾਗ ਮਿਲਣਾ ਕਿ ਨਹੀਂ ਮਿਲਣਾ, ਇਦਾਂ ਫਿਰ ਰਸ ਆਏਗਾ। ਕੀਰਤਨ ਕਰਨ ਬਹਿ ਗਏ ਹੋ ਨਾ, ਬਸ ਇਦਾਂ ਸਮੇਂ ਨੂੰ ਜੀਵੋ। ਮੈਂ ਕੀਰਤਨ ਕਰਨੇ ਆ, ਪਤਾ ਨਹੀਂ ਇਹ ਮੇਰਾ ਆਖਰੀ ਕੀਰਤਨ ਨਹੀਂ, ਫਿਰ ਬੜਾ ਆਨੰਦ ਆਏਗਾ। ਬਾਣੀ ਪੜਨ ਬਹਿ ਗਏ ਹੋ ਨਾ, ਬਾਣੀ ਪੜਨ ਲੱਗੇ ਆ, ਬਸ ਆਹ ਚੀਜ਼ ਰੱਖੋ, ਮੈਂ ਪਾਠ ਦੀ ਰੌਲ ਦੇ ਰਿਹਾ, ਜਾਂ ਮੈਂ ਗੁਰਬਾਣੀ ਦਾ ਪੋਥੀ ਸਾਹਿਬ ਤੋਂ ਪਾਠ ਕਰ ਰਿਹਾ, ਸੁਖਮਨੀ ਸਾਹਿਬ ਦੀ ਬਾਣੀ ਪੜ੍ਹ ਰਿਹਾ, ਪਤਾ ਨਹੀਂ ਅਗਲਾ ਪਾਠ ਮੈਂ ਕਰ ਵੀ ਪਾਉਣਾ ਕਿ ਨਹੀਂ, ਫਿਰ ਰਸ ਵੀ ਆਏਗਾ। ਹਰ ਸਮੇਂ ਦਾ ਆਨੰਦ ਲਓ, ਹਰ ਸਮੇਂ ਦਾ, ਕਿਉਂਕਿ ਕੋਈ ਪਤਾ ਨਹੀਂ ਇਹ ਜਿਹੜਾ ਸਮਾਂ ਦੁਬਾਰਾ ਹੱਥ ਆਉਣਾ ਕਿ ਨਹੀਂ ਆਉਣਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਜਿਹੜੀ ਮੈਂ ਗੱਲ ਕੀਤੀ ਹੈ ਨਾ ਬਚਪਨ ਵਾਲੀ, ਇਹ ਸਾਡੇ YouTube ਚੈਨਲ ਤੇ ਜਾ ਕੇ ਵਾਰ-ਵਾਰ ਸੁਣਿਓ ਵੀ ਤੇ ਸ਼ੇਅਰ ਵੀ ਜ਼ਰੂਰ ਕਰਿਓ, ਤਾਂ ਜੋ ਤੁਹਾਡੀ ਇਹ ਗੱਲ ਦੇ ਕਰਕੇ ਕਈ ਆਪਣੇ ਬਚਪਨ ਦੇ ਵਿੱਚ ਚਲੇ ਜਾਣ। ਉਹ ਸਮੇਂ ਤੇ ਵਾਪਸ ਨਹੀਂ ਆਉਣੇ, ਪਰ ਪਿਆਰੇ ਉਹ ਯਾਦਾਂ, ਉਹ ਬੜੀਆਂ ਪਿਆਰੀਆਂ ਯਾਦਾਂ, ਕੀ ਪਤਾ ਉਹ ਫਿਰ ਦੁਬਾਰਾ ਜੀਵਨ ਦੇ ਵਿੱਚ ਰਿਪੀਟ ਹੋ ਜਾਣ। ਇਹ ਮੇਰੀ ਬੇਨਤੀ ਹੈ। ਇਹ ਗੱਲ ਕਰਨ ਦਾ ਮੇਰਾ ਮਕਸਦ ਇੱਕੋ ਹੀ ਸੀ ਕਿ ਜਿਹੜਾ ਵੀ ਸਮਾਂ ਉਹਨੂੰ ਖੁੱਲ ਕੇ ਜੀਵੋ। ਜਿਹੜਾ ਵੀ ਸਮਾਂ, ਜਿਹੜਾ ਵੀ ਕੰਮ ਤੁਸੀਂ ਕਰ ਰਹੇ ਹੋ, ਪੂਰੇ ਜਨੂਨ ਦੇ ਨਾਲ ਕਰੋ, ਉਦੋਂ ਫਿਰ ਬਾਕੀ ਦੇ ਖਿਆਲ ਭੁੱਲੇ ਹੋਣ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਜਿਹੜਾ ਹੁਣ ਮੈਂ ਸ਼ਬਦ ਪੜ੍ਹਨਾ ਹੈ, ਇਹ ਸ਼ਬਦ
सतगुणां दा उच्चारण कीता, सबना का मां प्यो आप है, आपे सार करे। ये पिता जी दी गुरबाणी है। गुरु अमरदास सच्चे पातशाह जी दा उच्चारण कीता शब्द गुरु ग्रंथ साहिब जी दे 653 नंबर अंग दे उत्ते दर्ज। आओ बड़े प्यार दे नाल इस शब्द दा गायन करिए। आओ बड़े प्यार दे विच सारी संगत लायो हाजरी, कोई रसना मंझी ना रहे जी। सबना का मां प्यो आप है, आपे सार करे। सबना का मां प्यो आप है, आपे सार करे। बोलो सबना का मां प्यो आप है, आपे सार करे। सबना का मां प्यो आप है, आपे सार करे। पढ़ो सबना का मां प्यो आप है, आपे सार करे। धन गुरु रामदास जी, 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 धन गुरु रामदास जी। धन बाबा दीप सिंह जी, धन बाबा दीप सिंह जी, धन बाबा दीप सिंह जी, धन बाबा दीप सिंह सबना का जी। मां प्यो आप है, आपे सार करे। सबना का मां प्यो आप है, आपे सार करे। धन गुरु रामदास जी, धन गुरु रामदास जी, सारे आखो धन बाबा देव सिंह जी। आपे सेवा लायन, आपे बख्श करे। पढ़ो आपे सेवा लायन, आपे बख्श करे। सबना का मां प्यो आप है, आपे सार करे। लाओ हाजरी। सबना का मां प्यो आप है, आपे सार करे। धन गुरु रामदास जी, धन गुरु रामदास जी, धन गुरु रामदास जी, धन
धन बाबा दीप सिंह जी, बाबा दीप सिंह जी, धन बाबा दीप सिंह जी। धन गुरु रामदास जी, धन गुरु रामदास जी, सारे प्यार नाल आखो ने जी धन बाबा दीप सिंह जी। नानक नाम ते आयन तिन निज कर वास है। नानक नाम ते आयन तिन निज कर वास है। जुग जुग शोभा होए, 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 जुग जुग शोभा होए। सबना का माँ प्यो आप है, आपे सार करे। सबना का प्यो आप है, आपे सार करे। धन गुरु रामदास जी, 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 धन गुरु रामदास जी। तेरे भरोसे प्यारे मैं लाड लटाया, तेरे भरोसे प्यारे मैं लाड लटाया। बोलो तेरे भरोसे प्यारे मैं लाड लटाया, तेरे भरोसे प्यारे मैं लाड लटाया। पिता माया सबना का माँ प्यो आप है। बोलो सबना का माँ प्यो आप है, आप है, आप है, आप है, आप है। हर जी माता, हर जी पिता, हर जियो प्रतिपालक, हर जी मेरी सार करे, हम हर के बालक।
सबना का माँ प्यो आप है, सबना का माँ प्यो आप है, सबना का माँ प्यो आप है, सबना का माँ प्यो आप है। तू मेरा पिता तू है मेरा माता, तू मेरा पिता तू है मेरा माता, मेरा पिता तू है मेरा माता, तू मेरा पिता तू है मेरा माता। तू मेरा पिता तू है मेरा माता, तू मेरा पिता तू है मेरा माता, मेरा पिता तू है मेरा माता, तू मेरा पिता तू है मेरा माता। धन गुरु रामदास जी, 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 धन गुरु रामदास जी। तू मेरा पिता तू है मेरा माता, तू मेरा पिता तू तू है मेरा पिता, तू मेरा पिता, तू है मेरा माता, तू मेरा पिता, तू है मेरा माता। धन खंडे वाड़िया। तू मेरा पिता, तू है मेरा माता, तू मेरा पिता, तू है मेरा माता, तू मेरा बंधक, तू मेरा तू मेरा पिता तू है मेरा माता, तू मेरा बंधप तू मेरा प्राता, तू मेरा बंधप तू मेरा प्राता, तू मेरा पिता तू है मेरा माता, तू मेरा बंधप तू मेरा प्राता, मेरा बंधक, तू मेरा भ्राता, तू मेरा राखा सबनी ठाई, ता पाओ के हाकाड़ा जियो, तामाओ के हाकाड़ा जियो, तू मेरा राखा सबनी ठाई, ता पाओ के हाकाड़ा जियो, तामाओ के हाकाड़ा जियो। सबना का सबना का सबना का माँ प्यो आप है, आपे सारे करे, करो कृपा। सबना का बाप प्यो आप है, आपे सार करे। गुरु वाहिगुरु 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 वाहिगुरु, सब जुड़ जाओ। वाहिगुरु 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 कोटी बाजावे गज के वाहिगुरु 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 वाहिगुरु
ਵਾਹਿਗੁਰੂ ਗੱਜ ਕੇ ਵਾਹਿਗੁਰੂ 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 ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਜਦੋਂ ਇਹੋ ਜਿਹਾ ਅੰਦਰੋਂ ਪ੍ਰੇਮ ਪਾਲਾਂਗੇ ਨਾ ਗੁਰੂ ਰਾਮਦਾਸ ਨਾਲ ਕਿ ਤੂੰ ਹੀ ਮੇਰਾ ਪਿਤਾ ਹੈ, ਤੂੰ ਹੀ ਮੇਰੀ ਮਾਂ ਹੈ, ਤੇਰੇ ਨਾਲ ਹੀ ਮੇਰੇ ਸਾਰੇ ਰਿਸ਼ਤੇ ਨਾਤੇ ਨੇ। ਸੱਚਾਈ ਹੈ। ਛੋਟਾ ਬੱਚਾ ਹੋਵੇ ਨਾ, ਖੇਡ ਰਿਹਾ ਬਾਹਰ, 2 ਘੰਟੇ ਬੀਤ ਗਏ, ਨਹੀਂ ਧਿਆਨ ਗਿਆ ਮਾਂ ਵੱਲ, ਪਰ ਖੇਡਦਿਆਂ ਖੇਡਦਿਆਂ ਅਚਾਨਕ ਲੱਗੀ ਸੱਟ, ਥੋੜੀ ਜਿਹੀ ਝਰੀਟ ਆ ਗਈ ਗੋਡੇ ਤੇ, ਰੋਣ ਲੱਗ ਪਿਆ। ਰੋਂਦਿਆਂ ਰੋਂਦਿਆਂ ਆਵਾਜ਼ ਮਾਰੀ, ਮਾਂ ਮਾਂ। ਹੁਣ ਮਾਂ ਦੇ ਕੰਨਾਂ ਵਿੱਚ ਜਦੋਂ ਪਈ ਨਾ ਆਵਾਜ਼, ਮਾਂ ਨੇ ਸਾਰੇ ਘਰ ਦੇ ਕੰਮ ਘਰ ਛੱਡ ਦਿੱਤੇ, ਭੱਜੀ ਭੱਜੀ ਆਈ ਆਪਣੇ ਬੱਚੇ ਵੱਲ। ਵੇਖਿਆ ਮੇਰੇ ਬੱਚੇ ਦੇ ਗੋਡੇ ਦੇ ਉੱਤੇ ਸੱਟ ਲੱਗੀ ਏ, ਮਿੱਟੀ ਨਾਲ ਕੱਪੜੇ ਲਿਬੜੇ ਪਏ ਨੇ, ਛੋਟਾ ਹੈ, ਨੱਕ ਵੀ ਵਗਦਾ ਹੈ, ਚਿਹਰਾ ਵੀ ਖਰਾਬ ਹੋਇਆ ਪਿਆ, ਮਿੱਟੀ ਨਾਲ ਲਿਬੜਿਆ ਪਿਆ। ਪਰ ਮਾਂ ਨੇ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਕੀਤੀ, ਗੰਦੇ ਕੱਪੜਿਆਂ ਦੀ ਪਰਵਾਹ ਨਹੀਂ ਕੀਤੀ, ਨੱਕ ਵਗਦਾ ਉਹਦੀ ਪਰਵਾਹ ਨਹੀਂ ਕੀਤੀ, ਚਿਹਰਾ ਮਿੱਟੀ ਦੇ ਨਾਲ ਲਿਬੜਿਆ ਉਹਦੀ ਪਰਵਾਹ ਨਹੀਂ ਕੀਤੀ। ਉਸੇ ਵੇਲੇ ਬੱਚੇ ਨੂੰ ਛਾਤੀ ਨਾਲ ਲਾਇਆ, ਬੱਚੇ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ, ਪਿਆਰ ਦੇਣਾ ਸ਼ੁਰੂ ਕਰ ਦਿੱਤਾ। ਹਾਏ ਬੱਚਿਆ, ਮਾਂ ਮਰੇ ਤੇਰੀ, ਤੈਨੂੰ ਸੱਟ ਕਿਉਂ ਲੱਗੇ? ਲਾਡ ਕਰਨਾ ਸ਼ੁਰੂ ਕਰਤਾ, ਉਹਨੂੰ ਪਿਆਰ ਦੇਣਾ ਸ਼ੁਰੂ ਕਰਤਾ। ਬਸ ਆਹੀ ਚੀਜ਼ ਏ। ਹੁਣ ਬੱਚੇ ਨੇ ਪੁਕਾਰਿਆ ਮਾਂ ਨੂੰ, ਤੇ ਮਾਂ ਨੇ ਉਹਦੇ ਕੋਈ ਮੈਲੇ ਕੱਪੜੇ ਨਹੀਂ ਤੱਕੇ। ਉਹ ਜਦੋਂ ਅਸੀਂ ਵੀ ਗੁਰੂ ਰਾਮਦਾਸ ਜੀ ਦੇ ਨਾਲ ਇਹੋ ਜਿਹਾ ਪਿਆਰ ਕਰਾਂਗੇ ਨਾ, ਤੂੰ ਮੇਰਾ ਪਿਤਾ ਹੈ, ਤੂੰ ਹੀ ਮੇਰੀ ਮਾਂ, ਤੇ ਸੱਚੀ ਗੱਲ ਬਾਪੂ ਜੀ ਵੀ ਸਾਨੂੰ ਬੱਚਿਆਂ ਵਾਂਗੂ ਆਪਣੇ ਗਲ ਨਾਲ ਲਾ ਲੈਣਗੇ, ਤੇ ਫਿਰ ਸਾਡੇ ਗੁਣ ਔਗਣ ਨਹੀਂ ਵੇਖਣਗੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਬਾਪੂ ਜੀ ਇਹ ਨਹੀਂ ਵੇਖਣਗੇ ਇਹ ਵਿਕਾਰੀ ਬੰਦਾ ਹੈ, ਬਾਪੂ ਜੀ ਇਹ ਨਹੀਂ ਵੇਖਣਗੇ ਇਹ ਲੋਭੀ ਬੰਦਾ ਹੈ, ਬਾਪੂ ਜੀ ਇਹ ਨਹੀਂ ਵੇਖਣਗੇ ਇਹ ਤੇ ਧੋਖੇਬਾਜ਼ ਬੰਦਾ ਹੈ, ਉਹ ਨਹੀਂ ਵੇਖਣਗੇ। ਗੁਣ ਔਗਣ ਤੱਕਣਾ ਹੀ ਕੋਈ ਨਹੀਂ। ਬਾਪੂ ਜੀ ਨੇ ਉਸ ਵੇਲੇ ਆ ਵੀ ਨਹੀਂ ਤੱਕਣਾ ਕੀਰਤਨ ਕਰਦਾ ਹੈ, ਆ ਵੀ ਨਹੀਂ ਤੱਕਣਾ ਕਥਾ ਕਰਦਾ ਹੈ, ਆ ਵੀ ਨਹੀਂ ਵੇਖਣਾ ਇਹ ਤਬਲਾ ਮਾਰਦਾ ਹੈ। ਕੁਝ ਨਾ ਗੁਣ ਵੇਖਣਾ ਨਾ ਔਗਣ ਵੇਖਣਾ।
ਬਾਪੂ ਜੀ ਨੇ ਕਰਨਾ ਕੀ ਹੈ? ਜਦੋਂ ਅਸੀਂ ਅੰਦਰੋਂ ਕਹਿ ਦਿੱਤਾ ਨਾ ਗੁਰੂ ਰਾਮਦਾਸ ਤੂੰ ਮੇਰੀ ਮਾਂ ਹੈ, ਤੂੰ ਮੇਰਾ ਬਾਪੂ, ਤੇ ਬਾਪੂ ਨੇ ਘੁੱਟ ਕੇ ਛਾਤੀ ਨਾਲ ਲਾ ਲੈਣਾ ਹੈ। ਵਾਹਿਗੁਰੂ ਸਤਿ ਸ੍ਰੀ ਅਕਾਲ। ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਫਿਰ ਉਹ ਕਿਰਪਾ ਕਰ ਦੇਣੀ ਸਾਡੇ ਉੱਤੇ। ਗਲ ਨਾਲ ਲਾ ਕੇ ਫਿਰ ਦੋਵੇਂ ਹੱਥ ਰੱਖਣੇ ਨੇ ਸਿਰ ਦੇ ਉੱਤੇ, ਤੇ ਕਿਰਪਾ ਦਾ ਖਾਤਾ ਖੋਲ ਕੇ, ਬਖਸ਼ਿਸ਼ ਦਾ ਖਾਤਾ ਖੋਲ ਕੇ ਸਾਡੇ ਤੇ ਗੁਨਾਹਾਂ ਨੂੰ ਅਣਦੇਖਿਆ ਕਰਨਾ ਹੀ ਕਰਨਾ। ਸਾਡੇ ਅੰਦਰ ਵੀ ਇਹੋ ਜੀ ਪਾਵਰ ਭਰ ਦੇਣੀ। ਜਾ ਮੇਰੇ ਬੱਚਿਆ, ਹੁਣ ਜਿਹਦੇ ਵੱਲ ਤੂੰ ਵੀ ਤੱਕ ਲਏਗਾ ਨਾ, ਉਹਦੇ ਮਾੜੇ ਕਰਮਾਂ ਦੇ ਚਿੱਠੇ ਮੈਂ ਵੀ ਪੜ ਦਿਆਂਗਾ। ਸਤਿ ਸ੍ਰੀ ਅਕਾਲ। ਜਿਹਦੇ ਵੱਲ ਹੁਣ ਤੂੰ ਤੱਕ ਵੀ ਲਏਗਾ ਨਾ, ਉਹਦੇ ਚਿੱਠੇ ਮੈਂ ਪਾੜੇ। ਏਡੀਆਂ ਬਖਸ਼ਿਸ਼ਾਂ ਕਰ ਦੇਣਗੇ, ਪਰ ਕਰਨਗੇ ਉਦੋਂ ਜਦੋਂ ਅੰਦਰੋਂ ਕਵਾਂਗੇ ਗੁਰੂ ਰਾਮਦਾਸ ਤੂੰ ਮੇਰਾ ਬਾਪੂ ਹੈ, ਤੂੰ ਮੇਰੀ ਮਾਂ ਹੈ। ਬਾਕੀ ਦੇ ਆਸਰਿਆਂ ਨੂੰ ਛੱਡ ਕੇ ਜਦੋਂ ਸੱਚਮੁੱਚ ਉਹਦੇ ਉੱਤੇ ਡੋਰੀ ਸੁੱਟ ਦੇਵਾਂਗੇ ਨਾ, ਫਿਰ ਉਹ ਬਖਸ਼ਿਸ਼ਾਂ ਕਰੇਗਾ। ਸਮਾਂ ਵੱਧਦਾ ਜਾ ਰਿਹਾ ਹੈ। ਮੇਰੀ ਬੇਨਤੀ ਹੈ, 26 ਤਰੀਕ ਆ ਰਹੀ ਹੈ। 26 ਤਰੀਕ ਨੂੰ ਜੋ ਸੰਪਟ ਪਾਠ ਚੱਲ ਰਹੇ ਨੇ, ਇਹਨਾਂ ਦੀ ਸਮਾਪਤੀ ਹੁੰਦੀ ਹੈ। 12 ਤੋਂ 2 ਕੀਰਤਨ ਹੁੰਦਾ ਹੈ ਹਰ 26 ਨੂੰ। ਤੇ ਇਸ ਵਾਰੀ ਥੋੜਾ ਜਿਹਾ ਵਿਸ਼ੇਸ਼ ਹੈ ਕਿ ਜੋ ਤੁਸੀਂ ਕੀਰਤਨ ਭੇਟ ਮਾਇਆ ਦਿੰਦੇ ਜਾਂ ਸੇਵਾਵਾਂ ਭੇਜਦੇ ਹੋ ਟਰਸਟ ਨੂੰ, ਤਕਰੀਬਨ 50-55 ਲੱਖ ਦੀ ਲਾਗਤ ਦੇ ਨਾਲ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਦੇ ਨਵੇਂ ਕਮਰੇ ਤਿਆਰ ਹੋਏ ਨੇ। ਜੋ ਬੱਚੇ ਗੁਰਮਤਿ ਦੀ ਪੜ੍ਹਾਈ ਇੱਥੇ ਕਰ ਰਹੇ, ਉਹਨਾਂ ਦੀ ਰਿਹਾਇਸ਼ ਦੇ ਨਵੇਂ ਕਮਰੇ ਤਿਆਰ ਹੋਏ ਨੇ। ਉਹ ਕਮਰਿਆਂ ਦੀ ਸ਼ੁਭ ਸ਼ੁਰੂਆਤ ਹੈ ਉਸ ਦਿਨ 2 ਵਜੇ ਭਾਈ ਸਾਹਿਬ ਜੀ ਨੇ ਵੀ ਆਉਣਾ, ਗੁਰਿਕਬਾਲ ਸਿੰਘ ਜੀ ਨੇ, ਤੇ 2 ਵਜੇ ਉਹ ਕਮਰਿਆਂ ਦੀ ਅਰਦਾਸ ਕਰਕੇ ਸ਼ੁਰੂਆਤ ਕਰਨੀ। ਬੱਚੇ ਫਿਰ ਰਿਹਾਇਸ਼ ਉੱਥੇ ਕਰਨਗੇ ਆਪਣੀ। ਤੇ ਜਿਹੜੇ ਪਹੁੰਚ ਸਕਦੇ ਹੋਵੋ ਪਰਿਵਾਰਕ ਮੈਂਬਰ ਜ਼ਰੂਰ ਪਹੁੰਚਿਓ। ਆਪਣੀ ਅੱਖਾਂ ਨਾਲ ਲਾ ਕੇ ਤੱਕੋ, ਜੋ ਜੋ ਤੁਸੀਂ ਦਿੰਦੇ, ਮੈਂ ਤਾਂ ਖੁੱਲਾ ਸੱਦਾ ਰੋਜ਼ ਹੀ ਦੇਣਾ, ਕਿਸੇ ਅੱਗੇ ਪਰਦਾ ਨਹੀਂ ਰੱਖਿਆ ਹੋਇਆ। ਸਵੇਰੇ 10 ਤੋਂ ਸ਼ਾਮੀ 5 ਵਜੇ ਤੱਕ ਜਦੋਂ ਮਰਜ਼ੀ ਆ ਜਾਓ, ਜਿਹੜੇ ਮਰਜ਼ੀ ਦਿਨ ਆ ਕੇ ਵੇਖੋ, ਤੁਹਾਨੂੰ ਇੱਕ ਸ਼ਾਂਤੀ ਮਿਲੇਗੀ। ਇੱਥੋਂ ਦੀ ਵਾਈਬ੍ਰੇਸ਼ਨ ਤੁਹਾਨੂੰ ਖਿੱਚ ਪਾਏਗੀ। ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡਾ ਦਿੱਤਾ ਕਿਣਕਾ ਕਿਣਕਾ ਲੱਗ ਕਿੱਥੇ ਕਿੱਥੇ ਰਿਹਾ। ਫਿਰ ਤੁਹਾਨੂੰ ਸੰਤੁਸ਼ਟੀ ਵੀ ਮਿਲਣੀ, ਤੇ ਬਾਬਾ ਜੀ ਅਗਾਂਹ ਵੀ ਪ੍ਰੇਰਨਾ ਫਿਰ ਤੁਹਾਡੇ ਅੰਦਰ ਪਾਉਣਗੇ ਜਦੋਂ ਆਪਣੀਆਂ ਅੱਖਾਂ ਨਾਲ ਲਾ ਕੇ ਤੱਕ ਲੋਗੇ। ਮੈਂ ਰੋਜ਼ ਹੀ ਸੱਦਾ ਦੇਣਾ ਸੰਗਤ ਨੂੰ, ਆ ਕੇ ਵੇਖਿਓ। 26 ਨੂੰ ਆਓ, ਜ਼ਰੂਰ ਦਰਸ਼ਨ ਦਿਓ। 27 ਦਾ ਚੁਪਹਿਰਾ ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ। ਬਾਬਾ ਦੀਪ ਸਿੰਘ ਪ੍ਰਤੱਖ ਬਹਿੰਦੇ ਨੇ ਝੋਲੀਆਂ ਭਰਨ ਵਾਸਤੇ, ਔਰ ਜਿਨ੍ਹਾਂ ਦੀਆਂ ਝੋਲੀਆਂ ਭਰੀਆਂ ਉਹਨਾਂ ਨੂੰ ਪਤਾ ਹੈ। ਤੇ ਤੁਹਾਡੀਆਂ ਜੇ ਭਰੀਆਂ ਨਾ, ਤੇ 10 20 ਨੂੰ ਨਾਲ ਲੈ ਕੇ ਆਇਓ। ਨਾਲ ਬਾਬਾ ਦੀਪ ਸਿੰਘ ਦਿਆਲਤਾ ਦੇ ਘਰ ਵਿੱਚ ਆ ਕੇ ਉਸ ਦਿਨ ਪੁੱਠੇ ਕਰਮ ਸਿੱਧੇ ਕਰੀ ਜਾਂਦੇ ਨੇ। ਜਿਹੜਾ ਵੀ ਆ ਕੇ ਝੁਕੀ ਜਾਂਦਾ ਨਾ, ਉਹਦੇ ਪੁੱਠੇ ਕਰਮ ਸਿੱਧੇ ਕਰੀ ਜਾਂਦੇ ਚੁਪਹਿਰੇ ਵਾਲੇ ਨੇ। 27 ਤਰੀਕ ਦਾ ਚੁਪਹਿਰਾ ਹੁੰਦਾ 10 ਤੋਂ 4 ਵਜੇ ਤੱਕ। 8:30 ਵਜੇ ਪਹੁੰਚਣਾ ਸਭ ਨੇ। ਲੰਗਰ ਪ੍ਰਸ਼ਾਦ ਛਕ ਕੇ 10 ਵਜੇ ਚੌਂਕੜੇ ਮਾਰ ਕੇ ਬਹਿ ਜਾਣਾ, ਤੇ 4 ਵਜੇ ਪੂਰੇ ਸਮਾਪਤੀ ਹੋਏਗੀ। 2:15 ਤੋਂ 4 ਵਜੇ ਤੱਕ ਦਾਸ ਕੀਰਤਨ ਕਰਦਾ। ਉਸ ਤੋਂ ਪਹਿਲੇ ਸੁਖਮਨੀ ਸਾਹਿਬ ਦੇ ਪਾਠ ਹੁੰਦੇ 11:30 ਤੋਂ 1 ਤੋਂ 2 ਬਾਹਰੋਂ ਆਏ ਜਿੱਥੇ ਕੀਰਤਨ ਕਰਦੇ। ਇਸੇ ਤਰ੍ਹਾਂ 10 ਵਜੇ ਤੋਂ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਹੈ। ਜਪਜੀ ਸਾਹਿਬ ਜੀ ਦੇ ਪਾਠ, ਕੀਰਤਨ, ਕਥਾ, ਤੇ 4 ਵਜੇ ਸਮਾਪਤੀ ਹੁੰਦੀ ਪੂਰੇ। ਸਭ ਨੇ ਦਰਸ਼ਨ ਦੇਣੇ, ਤੇ ਨਾਲ ਉਸ ਦਿਨ ਫ੍ਰੀ ਮੈਡੀਕਲ ਕੈਂਪ ਵੀ ਲੱਗਦਾ ਹੈ। ਜਿਹੜਾ ਤੁਹਾਡਾ ਹਸਪਤਾਲ ਚੱਲ ਰਿਹਾ, ਜਿਹਦੇ ਵਿੱਚ 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ ਹੈ ਨਾ ਪਿਆਰਿਓ। ਜਿਹੜੇ ਲੈਬੋਰਟਰੀ ਦੇ ਟੈਸਟ ਲਾਗਤ ਮੁੱਲ ਨਾਲ ਹੁੰਦੇ ਨੇ, ਡਿਜੀਟਲ ਐਕਸਰੇ 150 ਰੁਪਏ 'ਚ ਹੁੰਦਾ ਹੈ ਮਹਾਰਾਜ ਜੀ ਦੀ ਮਿਹਰ ਨਾਲ। ਜਿਹੜੀ ਦਵਾਈ ਬਾਜ਼ਾਰ 100 ਦੀ, ਇੱਥੇ 30 ਦੀ ਮਿਲਦੀ ਹੈ। ਤੇ ਜਿਸ ਦਿਨ ਕੈਂਪ ਲੱਗਦਾ 27 ਨੂੰ, ਉਸ ਦਿਨ 20 ਰੁਪਏ ਵੀ ਪਰਚੀ ਨਹੀਂ ਲੱਗਦੀ। ਦੂਰੋਂ ਦੂਰੋਂ ਆ ਕੇ ਸੰਗਤਾਂ ਲਾਭ ਲੈਂਦੀਆਂ ਨੇ। ਉਸ ਦਿਨ ਜੋ ਲੈਬੋਰਟਰੀ ਦੇ ਟੈਸਟ ਵੀ ਫ੍ਰੀ, ਐਕਸਰੇ ਵੀ ਫ੍ਰੀ ਹੁੰਦਾ। ਜਿਹੜੇ ਲਾਭ ਲੈਣਾ ਚਾਹੋ ਜ਼ਰੂਰ ਲਓ। ਤੇ ਬਾਕੀ ਜਿਹੜੇ ਨੇੜੇ ਤੇੜੇ ਵਾਲੇ ਸੁਣਦੇ ਹੋ ਨਾ, ਬਾਕੀ ਦਿਨਾਂ 'ਚ ਆ ਕੇ ਵੀ ਇਹ ਡਾਕਟਰੀ ਸਹੂਲਤਾਂ ਦਾ ਲਾਭ ਲਿਆ ਕਰੋ। ਜਿਹੜੇ ਟੈਸਟ ਬਾਹਰੋਂ ਮੰਨ ਲਓ 2500 ਦੇ ਹੋਣੇ ਨੇ, ਫੁੱਲ ਬੋਡੀ ਟੈਸਟ ਸਾਰੇ, ਇੱਥੇ 450 500 'ਚ ਹੋ ਰਹੇ ਨੇ। ਆ ਕੇ ਲਾਭ ਲਿਆ ਕਰੋ। ਉਹਨਾਂ ਪਿਤਾ ਜੀ ਸਭ ਨੂੰ ਤੰਦਰੁਸਤੀਆਂ ਬਖਸ਼ਣ, ਪਰ ਸਰੀਰ ਇਹ ਸੁੱਖ ਦੁੱਖ ਚੱਲਦੇ ਨੇ। ਜੇ ਲਾਭ ਲੈਣਾ ਚਾਹੋ, ਬਾਹਰ ਤੁਸੀਂ ਐਕਸਰੇ ਕਰਾਓਗੇ 8-8 9-900 1000 ਵੀ ਲੱਗ ਜਾਂਦਾ, ਇੱਥੇ 150 ਦਾ ਹੁੰਦਾ ਐਕਸਰੇ। ਆ ਕੇ ਲਾਭ ਲਿਆ ਕਰੋ, ਔਰ ਇਹ ਸੁਨੇਹਾ ਘਰ ਘਰ 'ਚ ਪਹੁੰਚਾਓ ਜੋ ਇੱਥੇ ਡਾਕਟਰੀ ਸਹੂਲਤਾਂ ਚੱਲ ਰਹੀਆਂ, ਹਸਪਤਾਲ ਚੱਲ ਰਿਹਾ।
ਤੇ ਬਾਪੂ ਜੀ ਨੇ ਜੇ ਕਿਰਪਾ ਕੀਤੀ, ਫਸਟ ਫਲੋਰ ਵੀ ਸਾਡਾ 85% ਤਿਆਰ ਹੋ ਚੁੱਕਿਆ ਹੈ। ਥੋੜੇ ਜਿਹੇ ਸਮੇਂ ਵਿੱਚ ਹੀ ਉੱਥੇ ਅਲਟਰਾਸਾਊਂਡ ਵੀ, ਡੈਂਟਲ ਦੇ ਸਾਰੇ ਕਾਰਜ ਵੀ, ਆਈਸ ਦਾ ਵੀ ਸਾਰਾ ਮਹਾਰਾਜ ਜੀ ਦੀ ਕਿਰਪਾ ਦੇ ਨਾਲ, ਫਿਜ਼ੀਓਥੈਰੇਪੀ ਵੀ, ਗਾਇਨੀ ਦੇ ਡਾਕਟਰ ਵੀ ਬਹਿਣੇ ਨੇ, ਹੋਰ ਕਾਫੀ ਸਹੂਲਤਾਂ ਉੱਪਰਲੇ ਫਲੋਰ ਤੇ ਵੀ ਸ਼ੁਰੂ ਹੋ ਜਾਣਗੀਆਂ ਥੋੜੇ ਜਿਹੇ ਸਮੇਂ ਦੇ ਵਿੱਚ। 85% ਕੰਮ ਕੰਪਲੀਟ ਹੋ ਚੁੱਕਿਆ ਮਹਾਰਾਜ ਜੀ ਦੀ ਕਿਰਪਾ ਨਾਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ। ਬਾਕੀ ਤੁਹਾਨੂੰ ਸਭ ਨੂੰ ਪਤਾ ਹੀ ਹੈ, ਮੈਂ ਰੋਜ਼ ਤੁਹਾਨੂੰ ਬੇਨਤੀ ਕਰਦਾ, ਆਓ ਚਰਨ ਪਾਓ। ਇੱਕ ਵਾਰੀ ਚਰਨ ਤੁਸੀਂ ਪਾਉਣੇ ਨੇ, ਦੂਜੀ ਵਾਰੀ ਮੇਰੇ ਕਹਿਣ ਦੀ ਲੋੜ ਹੀ ਨਹੀਂ ਪੈਣੀ, ਤੁਸੀਂ ਆਪੇ ਆਉਣਾ। ਬਾਬਾ ਦੀਪ ਸਿੰਘ ਜੀ ਨੇ ਤੁਹਾਨੂੰ ਖਿੱਚ ਪਾ ਕੇ ਆਪੇ ਲਿਆਉਣਾ ਹੀ ਲਿਆਉਣਾ। ਇਹ ਬਾਬੇ ਦੇ ਦਰ ਦੀ ਵਾਈਬ੍ਰੇਸ਼ਨ ਇਹੋ ਜੀ ਹੈ। ਇਹ ਤੇ ਮੈਂ ਸੰਗਤ ਨੂੰ ਕਹਿੰਦਾ, ਇਹ ਘਰ ਬਾਬਾ ਦੀਪ ਸਿੰਘ ਜੀ ਦਾ ਹੈ, ਇਹਦਾ ਨਾਮ ਹੀ ਬਾਬਾ ਦੀਪ ਸਿੰਘ ਜੀ ਦਾ ਘਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਬਾਬਾ ਦੀਪ ਸਿੰਘ ਜੀ ਦਾ ਘਰ ਹੈ। ਇੱਕ ਵਾਰੀ ਬਸ ਤੁਸੀਂ ਆਓ, ਦੂਜੀ ਵਾਰੀ ਮੈਂ ਕਹਿਣਾ ਨਹੀਂ, ਤੁਸੀਂ ਆਪੇ ਆਉਣਾ। ਤੇ ਇਹ ਸਕੂਲ ਚੱਲ ਰਿਹਾ ਦਾਤਾ ਬੰਦੀ ਛੋੜ ਪਬਲਿਕ ਸਕੂਲ। ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ, ਦੁਨਿਆਵੀ ਪੜ੍ਹਾਈ ਵੀ ਕਰ ਰਹੇ ਬੱਚੇ। ਅਕੈਡਮੀ ਚੱਲ ਰਹੀ ਹੈ, ਹਸਪਤਾਲ ਚੱਲ ਰਿਹਾ ਹੈ, ਵਿਧਵਾ ਬੀਬੀਆਂ ਨੂੰ ਹਰ ਮਹੀਨੇ ਰਾਸ਼ਨ ਦੇਣ ਦੀ ਸੇਵਾ, ਨਾਲ ਪਿਤਾ ਜੀ ਦੀ ਕਿਰਪਾ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਸਵੇਰੇ 11 ਤੋਂ ਸ਼ਾਮੀ 4 ਵਜੇ ਤੱਕ ਲੰਗਰ ਚੱਲਦਾ ਹੈ। 2000 ਤੋਂ ਵੀ ਵੱਧ ਪ੍ਰੇਮੀ ਲੰਗਰ ਛਕਦੇ ਰੋਜ਼। ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ, ਉਹਦੇ ਰਾਹੀਂ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ। ਤੁਸੀਂ ਤੇ ਜਿਹੜੇ ਰੋਜ਼ ਬਹਿੰਦੇ ਤੁਹਾਨੂੰ ਪਤਾ ਹੀ ਹੈ, ਪਰ ਇਹ ਮੈਨੂੰ ਤਾਂ ਬੋਲਣਾ ਪੈਂਦਾ ਕਿ ਪੀਟੀਸੀ ਸਿਮਰਨ ਦੇ ਉੱਤੇ ਰੋਜ਼ਾਨਾ ਨਵੀਆਂ ਸੰਗਤਾਂ ਜੁੜ ਰਹੀਆਂ ਨੇ, ਉਹਨਾਂ ਨੂੰ ਵੀ ਇਹ ਚੀਜ਼ ਦਾ ਪਤਾ ਲੱਗੇ ਗੁਰੂ ਜੀ ਦੀ ਕਿਰਪਾ ਦੇ ਨਾਲ, ਤਾਂ ਮੈਨੂੰ ਇਹ 2-4 ਮਿੰਟ ਲੈਣੇ ਪੈਂਦੇ ਨੇ। ਤੇ ਬਾਕੀ ਨਾਲ ਦੇ ਪਾਸੇ ਤੁਹਾਨੂੰ ਪਤਾ ਜੀ ਦੇ ਪ੍ਰਵਾਨ ਪਾਰਕ ਦੀ ਉਸਾਰੀ ਸ਼ੁਰੂ ਹੋ ਚੁੱਕੀ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ, ਸਰਾਂ ਵੀ ਬੰਨੀ। ਸਰਾਂ ਵੀ ਇਹੋ ਜੀ ਬਾਬਾ ਦੀਪ ਸਿੰਘ ਜੀ ਬਣਾਉਣਗੇ ਇੱਥੇ ਕਿ 5 ਸਟਾਰ ਵੀ ਉਹਦੇ ਅੱਗੇ ਫਿੱਕੇ ਪੈਣਗੇ। ਸੰਗਤਾਂ ਇੱਥੇ ਰੁਕਣਗੀਆਂ, ਆ ਕੇ ਗੱਡੀਆਂ ਦਾ ਪ੍ਰਬੰਧ ਕਰ ਦਿਆ ਕਰਾਂਗੇ, 에ਅਰਪੋਰਟ ਤੋਂ ਲੈਣ ਦਾ, ਸਟੇਸ਼ਨ ਤੋਂ ਲੈਣ ਦਾ। ਸੰਗਤਾਂ ਰੁਕਣ, ਸੰਗਤਾਂ ਨੂੰ ਉਹ ਗੱਡੀਆਂ ਹਰਮੰਦਰ ਸਾਹਿਬ ਲੈ ਕੇ ਜਾਇਆ ਕਰਨ ਦਰਸ਼ਨ ਕਰਾਉਣ ਵਾਸਤੇ, ਫਿਰ ਇੱਥੇ ਲੈ ਆਇਆ ਕਰਨ ਕਿ ਸੰਗਤ ਨੂੰ ਪੂਰੀ ਸਹੂਲਤ ਮਿਲੇ ਮਹਾਰਾਜ ਜੀ ਦੀ ਮਿਹਰ ਦੇ ਨਾਲ। ਤੇ ਨਾਲ ਇੱਥੇ ਗੁਰਦੁਆਰਾ ਸਾਹਿਬ ਵੀ। ਤੇ ਇਹ ਦੂਸਰਾ ਯੂਨਿਟ ਸੇਵਾਵਾਂ ਪ੍ਰਾਰੰਭਤਾ ਦੇ ਵੱਲ ਨੇ, ਤੀਸਰਾ ਯੂਨਿਟ ਬਾਪੂ ਜੀ ਨੇ ਦਿੱਤਾ ਜੰਮੂ ਪਠਾਨਕੋਟ ਹਾਈਵੇ ਰੋਡ ਦੇ ਉੱਤੇ, ਉੱਥੇ ਵੀ ਸਕੂਲ ਨਾਲ ਹਸਪਤਾਲ, ਗੁਰੂ ਬਾਬਾ ਨਾਨਕ ਜੀ ਦੀ ਰਸੋਈ। 3 ਚੀਜ਼ਾਂ ਮੁੱਖ ਰੱਖੀਆਂ ਨੇ, ਇੱਕ ਤੇ ਜੋ ਸਿਹਤ, ਦੂਜਾ ਐਜੂਕੇਸ਼ਨ ਤੇ ਤੀਸਰਾ ਪੇਟ ਦਾ ਲੰਗਰ। ਇਹ ਤਿੰਨੇ ਚੀਜ਼ਾਂ ਬੜੀ ਲੋੜ ਹੈ ਤੇ ਤਿੰਨੇ ਚੀਜ਼ਾਂ ਦਾ ਪ੍ਰਭਾਵ ਉੱਥੇ ਵੀ ਚੱਲਣਾ ਹੈ। ਨਵੀਂ ਜਗ੍ਹਾ ਦੀ 2500 ਰੁਪਇਆ 1 ਗਜ ਦੀ ਸੇਵਾ ਹੈ, 1-2-2 5-5 ਗਜ ਦੀ ਸੇਵਾ ਵੀ, ਤੇ ਨਾਲ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਸੀ ਟਰਸਟ ਨੂੰ ਭੇਜਣੀ। ਟੀਵੀ ਸਕਰੀਨ ਦੇ ਉੱਤੇ ਸਾਰੀ ਅਕਾਊਂਟ ਡਿਟੇਲ ਆ ਰਹੀ ਹੈ, ਆਪ ਜੀ ਸਕਰੀਨਸ਼ਾਟ ਲੈ ਲਓ। ਇਹ ਸੇਵਾ ਪੱਕੀ ਜੋ ਮਹੀਨੇ ਬਾਅਦ ਭੇਜਿਆ ਕਰੋ, ਤਾਂ ਜੋ 113 ਯੂਨਿਟ ਮੈਂ ਕਹਿੰਦਾ ਨਾ, ਇਸ ਤੋਂ ਡਬਲ ਟ੍ਰਿਪਲ ਕੰਮ ਹੋ ਜਾਏ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਪੱਕੇ ਮਹੀਨਾਵਾਰੀ ਡੋਨਰ ਵੀ ਬਣੋ। ਆਪਣੀ ਸੇਵਾ ਸਾਨੂੰ ਪੇਟੀਐਮ ਗੂਗਲ ਪੇ ਵੀ ਤੁਸੀਂ ਕਰ ਸਕਦੇ। ਨੰਬਰ ਇੱਕੋ ਹੀ ਹੈ ਪੇਟੀਐਮ ਗੂਗਲ ਪੇ ਦਾ, ਦੂਜਾ ਨੰਬਰ ਨਹੀਂ। 9815089513 ਇਸ ਨੰਬਰ ਤੇ ਤੁਸੀਂ ਗੂਗਲ ਪੇ ਪੇਟੀਐਮ ਦੀ ਸੇਵਾ ਕਰ ਸਕਦੇ ਹੋ। ਬਾਕੀ ਜੋ ਦੂਰੋਂ ਨੇੜਿਓਂ ਅੱਜ ਇੱਥੇ ਚੱਲ ਕੇ ਆਏ, ਸਭ ਨੂੰ ਜੀ ਆਇਆਂ ਨੂੰ, ਜੀ ਆਇਆਂ ਨੂੰ। ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਆਏ ਹੋ। ਬਾਬਾ ਦੀਪ ਸਿੰਘ ਤੁਹਾਡੀਆਂ ਸਾਰਿਆਂ ਦੀਆਂ ਝੋਲੀਆਂ ਭਰਨ। ਜਿਨ੍ਹਾਂ ਨੇ ਘਰਾਂ 'ਚ ਬਹਿ ਕੇ ਆਨੰਦ ਮਾਣਿਆ, ਤੁਹਾਨੂੰ ਵੀ ਖਾਲੀ ਨਾ ਮੋੜਨ ਬਾਪੂ ਜੀ ਕਿਰਪਾ ਕਰਨ। ਤੇ ਅੰਮ੍ਰਿਤ ਵੇਲੇ ਦੀ ਮੈਂ ਅਨਾਉਂਸਮੈਂਟ ਕਰ ਹੀ ਦਿੱਤੀ ਹੈ। 5, 6 ਤੇ 7 ਅਗਸਤ ਨੂੰ ਤਿੰਨੇ ਦਿਨ ਅੰਮ੍ਰਿਤ ਵੇਲੇ 4:45 ਤੋਂ 5:30 ਵਜੇ ਤੱਕ ਅਸੀਂ ਆਪਣੀਆਂ ਅਰਜ਼ੀਆਂ, ਆਪਣੀਆਂ ਬੇਨਤੀਆਂ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਕਰਨੀਆਂ। ਹੁਣ ਤੋਂ ਤਿਆਰੀਆਂ ਕਰ ਲਓ, ਸਮਾਂ ਹੈ। ਬਾਹਰ ਵਾਲੇ ਟਿਕਟਾਂ ਬੁੱਕ ਕਰਾ ਲਓ, ਜਿਵੇਂ ਤੁਸੀਂ ਆਉਣਾ ਚਾਹੋ ਆ ਜਾਓ। ਤਿੰਨੇ ਦਿਨ ਆਪਾਂ ਲਾਹਾ ਲਵਾਂਗੇ। ਤੇ 13 ਅਗਸਤ ਦੀ ਨੈਣ ਸਬਾਈ ਉਹ ਨਹੀਂ ਭੁੱਲਣੀ। ਪਿਛਲੀ ਵਾਰੀ ਮੈਂ ਰਾਤੀ ਕੌਲਸਰ ਸਾਹਿਬ ਵੀ ਕਿਹਾ ਸੀ, ਪਿਛਲੀ ਵਾਰੀ ਅਸੀਂ ਤਕਰੀਬਨ ਪ੍ਰਬੰਧ ਕੀਤਾ ਸੀ 6-7 ਹਜ਼ਾਰ ਮੈਂਬਰਾਂ ਦਾ ਲੰਗਰ ਦਾ, ਉਸ ਤੋਂ ਵੱਧ ਗਿਆ ਕੰਮ। ਤੇ ਇਸ ਵਾਰੀ 10,000 ਸਰੀਰਾਂ ਦਾ ਪ੍ਰਬੰਧ ਕਰਾਂਗੇ। ਉਹਦੇ ਸਾਹਮਣੇ ਵੀ ਤੁਸੀਂ ਸਾਰਾ ਪ੍ਰਬੰਧ ਛੋਟਾ ਪਾਉਣਾ ਹੈ। ਆਖੋ ਵਾਹਿਗੁਰੂ ਜੀ। ਵੱਡੀ ਗਿਣਤੀ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ, ਪਿੰਡਾਂ ਨਗਰਾਂ ਸ਼ਹਿਰਾਂ ਤੋਂ ਸਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਇਹ ਬੇਨਤੀ ਪ੍ਰਵਾਨ। ਆਓ ਇੱਕ ਵਾਰੀ ਇਹ ਪੰਕਤੀ ਪੜੋ। ਕੀਰਤਨ ਦੀ ਸਮਾਪਤੀ। ਕੋਈ ਰਸਨਾ ਵਾਂਝੀ ਨਾ ਰਹੇ ਜੀ। सबना का माँ
प्यो आप है, आपे सारे करे। पढ़ो सगुना का प्यो आप है, आपे सारे करे। एक चीज मैं भुल गया, शुक्रवार रात ਨੂੰ जो 8 ਤੋਂ 10 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ 15 ਸੈਕਟਰ ਫਰੀਦਾਬਾਦ ਕੀਰਤਨ ਹੈ, ਰਾਤੀ 8 ਤੋਂ 10। ਸ਼ਨੀਵਾਰ ਸਵੇਰੇ 4 ਤੋਂ 6 ਅੰਮ੍ਰਿਤ ਵੇਲਾ ਹੈ, ਇਸੇ ਜਗ੍ਹਾ ਦੇ ਉੱਤੇ ਫਰੀਦਾਬਾਦ 15 ਸੈਕਟਰ ਪਹੁੰਚਿਓ। ਸ਼ਨੀਵਾਰ ਰਾਤ ਦੇ ਦੀਵਾਨ ਨੇ ਡੇਰਾ ਬਾਬਾ ਕਰਮ ਸਿੰਘ ਜੀ ਜਮਨਾ ਪਾਰ ਦਿੱਲੀ 9 ਤੋਂ 10:30। ਐਤਵਾਰ ਦੁਪਹਿਰੇ ਜੋ ਸਵੇਰੇ 11:30 ਤੋਂ 1 ਵਜੇ ਤੱਕ ਔਰ ਰਾਤੀ 9 ਤੋਂ 10:30 ਵਜੇ ਤੱਕ ਗੁਰਦੁਆਰਾ ਕੀਰਤਨਗੜ੍ਹ ਸਾਹਿਬ ਗੁੰਮਟੀ ਨੰਬਰ 5 ਕਾਨਪੁਰ। ਇਹ 3 ਦਿਨਾਂ ਦੇ ਆਉਣ ਵਾਲੇ ਸਮਾਗਮ ਨੇ, ਕਾਨਪੁਰ ਵੀ, ਫਰੀਦਾਬਾਦ ਵੀ, ਦਿੱਲੀ ਵੀ। ਜਿਹੜੇ ਜਿੱਥੋਂ ਦੇ ਤੁਸੀਂ ਰਹਿਣ ਵਾਲੇ ਪਰਿਵਾਰਕ ਮੈਂਬਰ ਹੋ, ਜਿਹੜੇ ਦੂਰੋਂ ਵੀ ਪਹੁੰਚ ਸਕਦੇ ਹੋ, ਪਹੁੰਚਿਓ ਜ਼ਰੂਰ, ਲਾਭ ਲੈਣਾ ਔਰ ਇਹ ਮੈਸੇਜ ਸਭ ਨੂੰ ਸ਼ੇਅਰ ਵੀ ਕਰ ਦੇਣਾ। ਸ਼ੁੱਕਰਵਾਰ ਰਾਤੀ, ਸ਼ਨੀਵਾਰ ਸਵੇਰੇ ਫਰੀਦਾਬਾਦ, ਸ਼ਨੀਵਾਰ ਰਾਤੀ ਦਿੱਲੀ, ਐਤਵਾਰ ਸਵੇਰੇ ਔਰ ਐਤਵਾਰ ਰਾਤ ਨੂੰ ਕਾਨਪੁਰ ਦੀਵਾਨ ਨੇ। ਸਾਰੀਆਂ ਸੰਗਤਾਂ ਨੇ ਦਰਸ਼ਨ, ਜਿਹੜੇ ਨੇੜੇ ਵਾਲੇ ਸੁਣਦੇ ਹੋ ਜ਼ਰੂਰ ਆ ਜਿਓ, ਕਿਰਪਾ ਕਰਿਓ ਜੀ। सबना का मां-प्यो आप है, आपे सारे करे। बोलो सबना का प्यो आप है, आपे सार करे। वाहिगुरु जी की फतेह। बोले सो निहाल सत श्री अकाल। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਨੇ ਜਿਵੇਂ ਦਾਸ ਦੀ ਪਹਿਲੀ ਕਿਤਾਬ ਸਭੇ ਜੀ ਸੰਭਾਲ ਆਪਣੀ ਮਿਹਰ ਕਰ ਬੜਾ ਹੀ ਉਸ ਕਿਤਾਬ ਨੂੰ ਪਿਆਰ ਦਿੱਤਾ। ਹਜ਼ਾਰਾਂ ਦੇ ਹਿਸਾਬ ਨਾਲ ਉਹ ਕਿਤਾਬ ਨੂੰ ਖਰੀਦਿਆ ਵੀ, ਪ੍ਰਚਾਰ ਹਿਤ ਉਸ ਕਿਤਾਬ ਨੂੰ ਵੰਡਿਆ ਵੀ, ਤੇ ਤੁਹਾਡੇ ਹੁਕਮ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਦਾਸ ਦੀ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ ਇਹ ਰਿਲੀਜ਼ ਹੋਈ ਹੈ। ਔਰ ਇਸ ਕਿਤਾਬ ਦੇ ਵਿੱਚ ਵੀ ਕੀਰਤਨਾਂ ਦੇ ਉਤਾਰੇ ਨੇ। ਜਿਵੇਂ ਤੁਸੀਂ ਕੀਰਤਨ ਸਰਵਣ ਕਰਦੇ ਹੋ ਨਾ, ਬਸ ਉਸੇ ਤਰ੍ਹਾਂ ਇੱਕ ਇੱਕ ਲਫ਼ਜ਼ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ। ਜਦੋਂ ਤੁਸੀਂ ਪੜ੍ਹੋਗੇ ਕਿਤਾਬ ਨੂੰ, ਤੁਹਾਨੂੰ ਇਦਾਂ ਦੀ ਫੀਲਿੰਗ ਆਏਗੀ ਜਿਵੇਂ ਅਸੀਂ ਕੀਰਤਨ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ। ਤੇ ਇਹ ਮੈਂ ਬੇਨਤੀ ਕਰਦਾ, ਇਹ ਕਿਤਾਬ ਨੂੰ ਆਪਣੇ ਪੜ੍ਹਨ ਵਾਸਤੇ ਤੇ ਮੰਗਵਾਇਓ, ਅਗਾਂਹ ਵੰਡਣ ਵਾਸਤੇ। ਕੋਈ ਬੱਚੇ ਦਾ ਜਨਮ ਦਿਨ ਜਾਂ ਕਿਸੇ ਦੀ ਕੋਈ ਮੈਰਿਜ ਐਨੀਵਰਸਰੀ ਹੈ, ਘਰ ਦੇ ਵਿੱਚ ਕੋਈ ਵੀ ਤੁਹਾਡੇ ਪ੍ਰੋਗਰਾਮ ਹੈ, ਇਹ ਖੁਸ਼ੀ ਦੇ ਵਿੱਚ ਇਹ ਪ੍ਰਚਾਰ ਕਰਿਓ। ਤੁਸੀਂ ਕਿਤਾਬ ਨੂੰ ਘਰ ਘਰ ਦੇ ਵਿੱਚ ਪਹੁੰਚਾਇਓ, ਗੁਰਮਤਿ ਦਾ ਪ੍ਰਚਾਰ ਘਰ ਘਰ ਦੇ ਵਿੱਚ ਪਹੁੰਚਾਇਓ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਿਹਾ 9875909004। ਇਸ ਨੰਬਰ ਤੇ ਆਪ ਜੀ ਸੰਪਰਕ ਕਰਕੇ ਕਿਤਾਬ ਆਪਣੇ ਲਈ ਵੀ ਤੇ ਅਗਾਂਹ ਵੰਡਣ ਲਈ ਵੀ ਮੰਗਵਾ ਸਕਦੇ ਹੋ। ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।